ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਅਮਰੀਕ ਸਿੰਘ ਅਟਵਾਲ, ਜਰਨੈਲ ਸਿੰਘ ਯੂਬਾ ਸਿਟੀ, ਜਿੰਦ ਕੌਰ ਅਨਾਇਤ ਕੌਰ ਬੇਕਰਸਫੀਲਡ, ਮਹਿੰਦਰ ਸਿੰਘ ਮਹਿੰਦਰ ਕੌਰ ਮੱਟੂ ਯੂਬਾ ਸਿਟੀ ਤੇ ਜਰਨੈਲ ਸਿੰਘ ਸਿਆਟਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 1 ਅਪ੍ਰੈਲ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਉਸ ਨਾਂ ਤੋਂ, ਉਸ ਸ਼ਖਸ ਦੀ ਚਿੱਠੀ ਤੋਂ ਜਿਹਦਾ ਪੰਜਾਬ ਵਿਧਾਨ ਸਭਾ ਦੇ ਵਿੱਚ ਖਾਸਾ ਰੌਲਾ ਰੱਪਾ ਪਿਆ, ਜਿਹਦੇ ਨਾਂ ਨੂੰ ਲੈ ਕੇ ਪ੍ਰਸਿੱਧ ਲੋਕਾਂ ਦੇ ਨਾਲ ਵਿਵਾਦ ਵੀ ਜੁੜਦੇ ਨੇ ਤੇ ਉਹਨਾਂ ਦੇ ਕਈ ਕਾਰਨਾਮੇ ਵੀ ਆਪਣੇ ਸਾਹਮਣੇ ਆਉਂਦੇ ਰਹਿੰਦੇ ਨੇ, ਬਸ਼ਰਤੇ ਉਹਨਾਂ ਦੇ ਕੰਮਕਾਰ ਦੁਨੀਆ ਦੇ ਵਿੱਚ ਕਿਹੋ ਜਿਹੀ ਨਾ ਹੋਣ, ਕਿਉਂ ਨਾ ਹੋਣ। ਸੀਚੇਵਾਲ, ਉਹਨਾਂ ਨੇ ਮੁੱਖ ਮੰਤਰੀ ਦੇ ਨਾਂ ਚਿੱਠੀ ਲਿਖੀ ਹੈ। ਇਸ ਚਿੱਠੀ ਨੂੰ ਆਪਾਂ ਡੰਗ ਸਾਰਿਆ ਕਹੀਏ ਜਾਂ ਫਿਰ ਹਾਂ ਦਾ ਨਾਰਾ ਮਾਰਿਆ ਕਹੀਏ? ਪ੍ਰਵੀਨ ਜੀ, ਇਸ ਵਾਰ ਦਾ ਬਜਟ ਇਜਲਾਸ ਜਿਹੜਾ ਮਾਰਚ ਦੇ ਆਖਰੀ ਹਫ਼ਤੇ ਸੀਗਾ ਜੀ, ਉਸ ਦੇ ਵਿੱਚ ਬਜਟ ਦੇ ਉੱਤੇ ਬਹਿਸ ਹੋਣ ਦੀ ਬਜਾਏ 1.5 ਦਿਨ ਸੰਤ ਬਲਬੀਰ ਸਿੰਘ ਸਿੰਚਲ ਦੇ ਸਿੰਚਲ ਮਾਡਲ ਤੇ ਬਹਿਸ ਹੋਈ। ਹਾਂਜੀ ਹਾਂਜੀ, ਬਿਲਕੁਲ। ਤੋਂ ਉਹਦੇ ਵਿੱਚ ਉਸ ਮਾਡਲ ਦੇ ਬਹਿਸ ਦੇ ਚੱਕਰ 'ਚ ਸਰਕਾਰ ਦੀਆਂ ਆਪਣੀਆਂ ਨਾਕਾਮੀਆਂ, ਖਾਮੀਆਂ, ਖਾਸਾ ਕੁਝ ਲੁਕ ਗਿਆ। ਪਰ ਇਸ ਸਭ ਦੇ ਦਰਮਿਆਨ ਜਦੋਂ ਬਿੱਲ ਪਾਸ ਕੀਤੇ ਜਾਂਦੇ ਨੇ, ਲਿਆਂਦਾ ਜਾਂਦਾ ਸਾਰਾ ਕੁਝ, ਕਿ ਉਸ ਰੌਲੇ ਰੱਪੇ 'ਚ ਇੱਕ ਬਿੱਲ ਲਿਆਂਦਾ ਇਹਨਾਂ ਨੇ। ਹਾਂਜੀ, ਉਹ ਬਿੱਲ ਸੀਗਾ ਕਿ ਕੇਂਦਰ ਵੱਲੋਂ ਜਿਹੜਾ ਪਿਛਲੇ ਸਾਲ ਦਾ ਉਹਨਾਂ ਨੇ ਮਨਜ਼ੂਰੀ ਦਿੱਤੀ ਹੋਈ ਆ ਕਿ ਜਿਹੜਾ ਪਾਣੀਆਂ ਨੂੰ ਪਲੀਤ ਕਰਨ ਵਾਲਾ ਪਹਿਲੂ ਹੈ, ਉਹ ਐਕਟ ਨੂੰ ਇੱਕ ਤਰ੍ਹਾਂ ਨਾਲ ਸੋਧ ਲਿਆ ਜਾਂ ਖਤਮ ਕਰਤਾ ਉਹ ਕਾਨੂੰਨ, ਕਿ ਵੀ ਹੁਣ ਪਾਣੀਆਂ ਨੂੰ ਪਲੀਤ ਕਰਨ ਤੇ, ਪ੍ਰਦੂਸ਼ਿਤ ਕਰਨ ਤੇ ਸਜ਼ਾ ਨਹੀਂ ਹੋਊ। ਔਰ ਉਹ ਸੂਬਿਆਂ ਨੂੰ ਭੇਜਿਆ ਵਾ ਸੀਗਾ ਕਿ ਜਿਹੜਾ ਸੂਬਾ ਇਸ ਨੂੰ ਮਨਜ਼ੂਰ ਕਰੀ ਜਾਊਗਾ ਕੇਂਦਰ ਵਾਲੇ ਤਰਜ਼ ਤੇ, ਉਹ ਸੂਬੇ 'ਚ ਵੀ ਲਾਗੂ ਹੋਈ ਜਾਊਗਾ। ਤੋਂ ਇਹਨਾਂ ਨੇ ਆਖਰੀ ਦਿਨ ਉਸ ਨੂੰ ਬਿੱਲ ਨੂੰ ਲਿਆਂਦਾ ਤੇ ਉਹਦੇ ਉੱਤੇ ਪਾਸ ਕਰਕੇ ਪਰੇ ਮਾਰਿਆ। ਮਤਲਬ ਸੱਤਾਧਾਰੀ ਧਿਰ ਚੋਂ ਵੀ ਕਿਸੇ ਨੇ ਕੀ ਬੋਲਣਾ ਸੀ, ਕਿਉਂਕਿ ਅਗਲੇ ਤਾਂ ਫਿਰ ਜੋ ਲੈ ਕੇ ਆਏ ਇਹਨੂੰ ਤਾਂ ਦੱਸ ਕੇ ਹੀ ਲੈ ਆਉਣੇ, ਜਾਂ ਇਹ ਕਿਹਾ ਗਿਆ ਹੁੰਦਾ ਕਿ ਤੁਸੀਂ ਕਿਸੇ ਗੱਲ ਦਾ ਵਿਰੋਧ ਨਹੀਂ ਕਰਨਾ। ਹੋ ਸਕਦਾ ਕਿ ਸਮਝੇ ਇੰਨੀ ਕੁ ਹੋਵੇ ਕਿ ਪਤਾ ਹੀ ਨਾ ਲੱਗਿਆ ਹੋਵੇ ਕਿ ਇਹਦੇ ਅਰਥ ਕੀ ਨੇ, ਪਰ ਵਿਰੋਧੀ ਧਿਰ ਕਿੱਥੇ ਆ? ਪ੍ਰਤਾਪ ਸਿੰਘ ਬਾਜਵਾ, ਜਿਹੜੇ ਆਪਣੇ ਆਪ ਨੂੰ ਕਹਿੰਦੇ ਨੇ ਕਿ ਮੈਂ ਤਾਂ ਬਹੁਤ ਛਿੱਲ ਲਾ ਦਿੰਦਾ ਜੀ ਵਿਰੋਧੀ ਧਿਰ ਦੀ, ਮੈਂ ਤਾਂ ਬਾਂਹ ਖੜੀ ਕਰਕੇ ਜੀ ਐਂ ਬੋਲਦਾ, ਉਹ ਕੁਛ ਕਿਹਾ ਨਹੀਂ। ਨਾ ਉਹਨਾਂ ਦੇ ਹੋਰ MLA ਜਿਹੜੇ ਪੰਜਾਬ ਦੇ ਮੁੱਦਿਆਂ ਤੇ ਆਪਣੇ ਆਪ ਨੂੰ ਬਹੁਤ ਸੱਚੇ ਸੁੱਚੇ ਦੱਸਦੇ ਆ ਨਾ, ਉਹ ਕੋਈ ਬੋਲਦਾ ਨਜ਼ਰ ਆਇਆ। ਨਾ ਮਨਪ੍ਰੀਤ ਆਲੀ ਜਾਂ ਕੋਈ ਹੋਰ ਧਿਰ, ਕਿਸੇ ਨੇ ਇਸ ਮਸਲੇ ਤੇ ਨਹੀਂ ਆਵਾਜ਼ ਚੁੱਕੀ ਕਿ ਵੀ ਆਹ ਕੀ ਕਰ ਰਹੇ ਹੋ ਤੁਸੀਂ। ਜੇਕਰ ਤੁਸੀਂ ਕੇਂਦਰ ਦੀ ਇਸ ਗੱਲ ਨੂੰ ਮਨਜ਼ੂਰੀ ਦੇ ਰਹੇ ਹੋ, ਮਤਲਬ 5 ਦਰਿਆਵਾਂ ਦੀ ਧਰਤੀ ਪੰਜਾਬ ਦੇ ਵਿੱਚ, ਜਿੱਥੇ ਅਸੀਂ ਗੁਰਬਾਣੀ ਦੇ ਹਵਾਲੇ ਨਾਲ ਪਾਣੀ ਨੂੰ ਪਿਤਾ ਦਾ ਦਰਜਾ ਦਿੰਦੇ ਆ, ਉਸ ਧਰਤੀ ਤੇ ਪਾਣੀ ਨੂੰ ਪ੍ਰਦੂਸ਼ਿਤ ਕਰਨਾ ਹੁਣ ਗੁਨਾਹ ਨਹੀਂ। ਹਾਂਜੀ, ਆਪਾਂ ਇਹਦੇ ਤੇ ਚਰਚਾ ਵੀ ਕੀਤੀ ਸੀ ਸ਼ਰਮਾ ਜੀ, ਉਸ ਦਿਨ ਆਪਾਂ ਗੱਲ ਵੀ ਕੀਤੀ। ਹਾਂਜੀ। ਸੋ ਇਸ ਦੇ ਹਵਾਲੇ ਨਾਲ ਹੀ ਆਪਣੀ ਇਹ ਵੀ ਗੱਲ ਸੀ ਕਿ ਵੀ ਜਿਹੜਾ 1.5 ਦਿਨ ਤੁਸੀਂ ਸੰਤ ਬਲਬੀਰ ਸਿੰਘ ਸਿੰਚਲ ਤੇ ਲਾਇਆ, ਤੇ ਉਸ ਦੀ ਮਨਜ਼ੂਰੀ ਹੈ ਇਹਨੂੰ? ਫਿਰ ਉਹਨਾਂ ਨੂੰ ਪੁੱਛ ਲਿਆ ਸੀ, ਉਹਨਾਂ ਨੂੰ ਦੱਸਤਾ ਸੀ ਕਿ ਅਸੀਂ ਆਹ ਕੁਛ ਕਰਨ ਜਾ ਰਹੇ ਹਾਂ, ਜਾਂ ਉਹ ਕਿਉਂ ਨਹੀਂ ਇਸ ਮਸਲੇ ਤੇ ਬੋਲੇ? ਫਿਰ ਚਲੋ ਬਾਕੀ ਨਾ ਬੋਲਦੇ, ਘੱਟੋ ਘੱਟ ਉਹ ਆਪਣੇ ਕੰਮ ਦੇ ਆਧਾਰ ਤੇ ਜਿਹੜੀ ਉਹਨਾਂ ਦੀ ਪਹਿਚਾਣ ਹੈ, ਜਿਹੜੀ ਚੀਜ਼ ਨੇ ਉਹਨਾਂ ਨੂੰ ਰਾਜ ਸਭਾ ਤੱਕ ਪਹੁੰਚਾਇਆ ਜਿਸ ਨਾਂ ਤੇ, ਹੈਨਾ, ਉਸ ਵਾਤਾਵਰਨ ਦੇ ਮਸਲੇ ਤੇ, ਪਾਣੀਆਂ ਦੇ ਪਲੀਤ ਹੋਣ ਦੇ ਮਸਲੇ ਤੇ ਕਿਉਂ ਨਹੀਂ ਬੋਲੇ ਕਿ ਵੀ ਇਹ ਠੀਕ ਨਹੀਂ ਗਾ? ਆਪਾਂ ਉਸ ਦਿਨ ਵੀ ਗੱਲ ਕੀਤੀ ਸੀ। ਇਹ ਸਾਰੀ ਚਰਚਾ ਦੇ ਬਾਵਜੂਦ ਵੀ ਸੰਤ ਬਲਬੀਰ ਸਿੰਘ ਸਿੰਚਲ ਚੁੱਪ ਰਹਿੰਦੇ ਨੇ। ਪਰ ਹੁਣ ਉਹਨਾਂ ਦੀ ਚਿੱਠੀ ਬਾਹਰ ਨਿਕਲ ਰਹੀ ਹੈ ਕਿ ਜਨਾਬ ਨੇ ਇਸ ਮਸਲੇ ਤੇ 2 ਮਾਰਚ ਨੂੰ ਹੀ ਮੁੱਖ ਮੰਤਰੀ ਨੂੰ ਚਿੱਠੀ ਲਿਖੀ ਸੀ। ਉਹ ਠੀਕ ਹੈ ਜੀ। ਇਹ ਬਿੱਲ ਆ ਰਿਹਾ ਆਖਰੀ ਹਫ਼ਤੇ 'ਚ ਮਾਰਚ ਦੇ, ਹੈ ਨਾ, ਮਤਲਬ ਕਿ 27-28 ਤਰੀਕ ਦੇ ਗੇੜ ਦੇ ਵਿੱਚ, ਤੇ ਚਿੱਠੀ ਉਹਨਾਂ ਦੀ 2 ਮਾਰਚ 2025 ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਮ ਆਉਂਦੀ ਆ, ਜਿਹਦੇ ਵਿੱਚ ਉਹ ਬਕਾਇਦਾ ਗੁਰਬਾਣੀ ਦਾ ਹਵਾਲਾ ਦਿੰਦੇ ਨੇ।
ਪੰਜਾਬ ਦੇ ਵਿੱਚ ਪਾਣੀ ਦੀ ਮਹੱਤਤਾ ਦਾ ਹਵਾਲਾ ਦਿੰਦੇ ਨੇ। ਪਾਣੀ ਜੀਵਨ ਹੈ, ਇਸ ਹਵਾਲੇ ਨਾਲ ਗੱਲ ਕਰਦੇ ਹਾਂ। ਕਹਿੰਦੇ ਨੇ ਕਿ ਫੈਕਟਰੀਆਂ ਤੋਂ ਬਿਨਾਂ ਤਾਂ ਜੀਵਨ ਚੱਲ ਸਕਦਾ ਹੈ, ਪਾਣੀ ਤੋਂ ਬਿਨਾਂ ਜੀਵਨ ਨਹੀਂ ਚੱਲ ਸਕਦਾ। ਸੋ ਉਹ ਬਾ ਕਮਾਲ ਸ਼ਬਦਾਵਲੀ ਨਾਲ ਚਿੱਠੀ ਲਿਖ ਕੇ ਕਹਿੰਦੇ ਨੇ ਕਿ ਪੰਜਾਬ ਕੈਬਨਿਟ ਇਸ ਮਸਲੇ ਨੂੰ ਮੁੜ ਵਿਚਾਰੇ ਜੀ। ਇਹਦਾ ਮਤਲਬ ਉਹਨਾਂ ਨੂੰ ਪਤਾ ਸੀ ਕਿ ਕੈਬਨਿਟ ਇਹਦੇ ਤੇ ਕੰਮ ਕਰ ਰਹੀ ਹੈ। ਇਹਦਾ ਮਤਲਬ ਜਾਣੂ ਸੀ ਕਿ ਹੋਣ ਜਾ ਰਿਹਾ, ਤਾਂ ਹੀ ਉਹਨਾਂ ਨੇ ਚਿੱਠੀ ਲਿਖੀ। ਚਿੱਠੀ ਲਿਖਣ ਤੋਂ ਬਾਅਦ ਕੈਬਨਿਟ ਨੇ ਵੀ ਉਸ ਨੂੰ ਮਨਜ਼ੂਰ ਕਰ ਲਿਆ ਤੇ ਉਹ ਪੰਜਾਬ ਦੀ ਵਿਧਾਨ ਸਭਾ 'ਚ ਵੀ ਆ ਗਿਆ। ਮੁੜ ਕੇ ਤੁਸੀਂ ਬੋਲੇ ਨਹੀਂ। ਤੁਹਾਡੀ ਜ਼ਿੰਮੇਵਾਰੀ ਕੱਲੀ ਚਿੱਠੀ ਲਿਖਣੀ ਸੀ, ਚਿੱਠੀ ਲਿਖਣੀ ਸੀ। ਬਿਲਕੁਲ ਸਹੀ ਹੈ। ਕੀ ਤੁਸੀਂ ਡੰਗ ਟਪਾਇਆ ਕਿ ਕੱਲ ਨੂੰ ਜਦੋਂ ਪੰਨੇ ਫਰੋਲੇ ਜਾਣ ਤਾਂ ਬਸ ਵਿੱਚ ਮੇਰੀ ਚਿੱਠੀ ਲੱਗੀ ਦਿਖ ਜਾਵੇ ਫਾਈਲ 'ਚ, ਦੇਖੋ ਜੀ ਸਿੰਚਾਲ ਨੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਹੁੰਦੇ ਹੋਏ ਚਿੱਠੀ ਲਿਖੀ। ਤੁਹਾਡਾ ਵਿਰੋਧ ਕਿੱਥੇ ਹੈ? ਤੁਹਾਡਾ ਰੁੱਸਾ ਕਿੱਥੇ ਹੈ? ਤੁਸੀਂ ਤਾਂ ਫੈਕਟਰੀਆਂ ਦੇ ਗਿਰਦੇ ਨਾਲਿਆਂ ਦੇ ਵਿੱਚ ਬੋਰੀਆਂ ਫਸਾਉਂਦੇ ਹੁੰਦੇ ਸੀ। ਸੋ ਅੱਜ ਕੈਬਨਿਟ ਦੇ ਫੈਸਲੇ ਮੂਹਰੇ ਬੋਰੀ ਕਿਉਂ ਨਹੀਂ ਫਸਾ ਹੋਈ ਤੋਂ? ਅੱਜ ਕਿਉਂ ਨਹੀਂ ਤੋਂ ਨਾਕਾ ਲਾ ਹੋਇਆ? ਅੱਜ ਕਿਉਂ ਨਹੀਂ ਤੁਸੀਂ ਟਰੈਕਟਰ ਟੈਲੀਆਂ ਆਪ ਚਲਾ ਕੇ ਆਏ ਕਿ ਆ ਵੀ ਆ ਲੋ ਮੈਂ ਆ ਗਿਆ ਵੀ, ਹੈ ਨਾ, ਏਦਾਂ ਨਹੀਂ ਹੋਊਗਾ? ਕਿਉਂ ਨਹੀਂ ਬੋਲੇ? ਕੀ ਇਹਦਾ ਮਤਲਬ ਤੁਸੀਂ ਸਿਰਫ ਡੰਗ ਟਪਾਇਆ, ਤੁਸੀਂ ਵਕਤ ਲੰਘਾਇਆ, ਤੁਸੀਂ ਇਹ ਦਰਜ ਕਰਾਇਆ, ਹੋਰ ਕੋਈ ਮਾਇਨੇ ਨਹੀਂ? ਨਹੀਂ ਤਾਂ ਫਿਰ ਇਹ ਹੁੰਦਾ ਕਿ ਜਦੋਂ ਵਿਧਾਨ ਸਭਾ 'ਚ ਆਇਆ ਤਾਂ ਤੁਸੀਂ ਚਾਹੇ ਦਿੱਲੀ ਸੀ ਚਾਹੇ ਪੰਜਾਬ ਸੀ, ਤੁਸੀਂ ਮੀਡੀਆ ਬੁਲਾਉਂਦੇ, ਪ੍ਰੈਸ ਕਾਨਫਰੰਸ ਕਰਦੇ ਕਿ ਵੀ ਆਹ ਧੱਕਾ ਹੋ ਰਿਹਾ, ਮੈਂ ਇਹ ਤੋਂ ਪਹਿਲਾਂ ਇਹਨੂੰ ਸੁਚੇਤ ਕੀਤਾ ਸੀ ਕਿ ਨਾ ਕਰਿਓ। ਸੋ ਇਸ ਲਈ ਵੀ ਆਹ ਸੰਭਵ ਮੇਰੀ ਰਾਜ ਸਭਾ, ਮੈਂ ਕੀ ਕਰਨੀ ਆ? ਮੈਂ ਤਾਂ ਜੇ ਵਾਤਾਵਰਨ ਨਹੀਂ ਮੇਰਾ ਬਚਦਾ ਫਿਰ ਤਾਂ ਤੁਹਾਨੂੰ ਲੱਗਦਾ ਕਿ ਤੁਸੀਂ ਜਿਸ ਆਧਾਰ ਦੇ ਉੱਤੇ ਤੁਸੀਂ ਨਾਮਣਾ ਖੱਟਿਆ ਤੁਸੀਂ ਉਸ ਪਹਿਲੂ ਤੇ ਖੜੇ। ਇਹ ਕਹਿ ਕੇ ਨਹੀਂ ਸਰਨਾ ਕਿ ਹਾਂ ਮੈਂ ਤਾਂ ਜੀ ਆਮ ਆਦਮੀ ਪਾਰਟੀ ਦਾ ਥੋੜਾ, ਮੈਂ ਤਾਂ ਜੀ ਸੰਗਤ ਦਾ ਜੀ, ਮੈਂ ਪਾਰਟੀ ਨਾਲ ਨਹੀਂ ਜਾਂਦਾ। ਪਰ ਆ ਪਾਰਟੀ ਨਾਲ ਨਹੀਂ ਜਾ ਰਹੇ ਤਾਂ ਹੋਰ ਕਿਹਦੇ ਨਾਲ ਜਾ ਰਹੇ? ਸੰਗਤ ਨਾਲ ਖੜੇ ਵੀ ਨਜ਼ਰ ਆਓ ਨਾ ਕਿਤੇ, ਸੰਗਤ ਨਾਲ ਦੇਖੋ ਵੀ ਨਾ ਤੁਸੀਂ। ਸੋ ਅਗਲੇ ਤਾਂ ਕਹਿੰਦੇ ਜੀ, ਕਹਿੰਦੇ 14 ਕਿਲੋਮੀਟਰ ਲੁਧਿਆਣੇ ਤੋਂ ਪਿੱਛੇ ਪਹਿਲਾਂ ਤੇਜ਼ ਪਾਣੀ ਛਡਾ ਕੇ ਫਿਰ ਕੁਰਸੀ ਡਾਹ ਕੇ ਉਹਦੇ ਵਿੱਚ ਕਹਿਤਾ ਦੇਖੋ ਜੀ ਬੁੱਢਾ ਦਰਿਆ, ਗੰਦਾ ਨਾਲਾ ਬੁੱਢਾ ਦਰਿਆ ਮੁੜ ਕੇ ਸਾਫ਼ ਹੋ ਗਿਆ ਜੀ, ਹੈ ਨਾ। ਲੋਕ ਤਾਂ ਉਹਦੇ ਪਰ ਸਵਾਲ ਕਰਨ ਲੱਗ ਪਏ। ਸੋ ਕਿੱਥੇ ਕਿੱਥੇ ਸਫਾਈ ਦਊਂਗੇ? ਸੋ ਇਸ ਪਹਿਲੂ ਦੇ ਉੱਤੇ ਕਿਤੇ ਨਾ ਕਿਤੇ ਇਹ ਮੰਨਿਆ ਜਾ ਰਿਹਾ ਕਿ ਅੰਦਰ ਗੁਪਤ ਸਮਝੌਤਾ ਸੀ ਔਰ ਇਹ ਤੈਅ ਸੀ ਕਿ ਸਰਕਾਰ ਨੇ ਕਰਨਾ ਹੈ। ਸਿੰਚਾਲ ਹੋਰਾਂ ਨੂੰ ਕਿਹਾ ਗਿਆ ਕਿ ਤੁਸੀਂ ਆਪਣੀ ਚਮੜੀ ਬਚਾਉਣੀ ਆ ਤਾਂ ਤੁਸੀਂ ਆਪਣਾ ਚਿੱਠੀ ਲਿਖ ਕੇ ਡੰਗ ਟਪਾ ਲਓ, ਤੁਹਾਨੂੰ ਵੀ ਕਹਿਣ ਨੂੰ ਥਾਂ ਹੋ ਜੂਗੀ, ਤੁਹਾਡਾ ਵੀ ਬਚਾਅ ਹੋ ਜੂਗਾ, ਅਸੀਂ ਆਪਣਾ ਕੰਮ ਵੀ ਕਰ ਲਾਂਗੇ। ਮਤਲਬ ਪੰਜਾਬ ਸਰਕਾਰ ਹੁਣ ਇਸ ਬੇਸ਼ਰਮੀ ਤੇ ਆ ਗਈ। ਉਹ ਕਹਿੰਦੇ ਜੀ ਕਿ ਇਸ ਕਾਨੂੰਨ ਦੇ ਤਹਿਤ ਕਿਸੇ ਨੂੰ ਸਜ਼ਾ ਸੁਜਾ ਤਾਂ ਹੋਈ ਨਹੀਂ, ਫਿਰ ਰੱਖ ਕੇ ਕੀ ਕਰਨਾ? ਮਤਲਬ ਇਹ ਕਿਹੜਾ ਆਧਾਰ ਹੋਇਆ ਇਹਨੂੰ ਖਤਮ ਕਰਨ ਦਾ? ਜੇ ਸਜ਼ਾ ਨਾ ਹੋਈ ਤਾਂ ਦਾ ਇਹਦਾ ਮਤਲਬ ਜਾਂ ਤਾਂ ਇਹ ਹੈ ਕਿ ਭਾਈ ਇਹ ਕੁਛ ਹੁੰਦਾ ਹੀ ਨਹੀਂਗਾ, ਕਿ ਪਾਣੀ ਪਲੀਤ ਨਹੀਂ ਹੁੰਦੇ, ਇਸ ਲਈ ਸਜ਼ਾ ਨਹੀਂ ਹੋਈ। ਪਰ ਇਹ ਸੱਚ ਤੋਂ ਸਾਰਾ ਪੰਜਾਬ ਜਾਣੂ ਹੈ, ਤੁਸੀਂ ਵੀ ਜਾਣੂ ਹੋ। ਕੁਲਤਾਰ ਸੰਧਵਾ ਖੁਦ ਗੁਰਪ੍ਰੀਤ ਚੰਦਬਾਜਾ ਨਾਲ ਜਾ ਕੇ ਧਰਨੇ ਮੀਟਿੰਗਾਂ, ਸਰਕਾਰੀ ਮੀਟਿੰਗਾਂ 'ਚ, ਹੈ ਨਾ। ਅਸੀਂ ਆਪ ਦੇਖਿਆ ਜਦੋਂ ਬੁੱਢੇ ਦਰਿਆ ਦੇ ਮਸਲੇ 'ਚ ਮੀਟਿੰਗਾਂ ਹੁੰਦੀਆਂ ਸੀਗੀਆਂ, ਔਰ ਉਸ ਸਭ ਦੇ ਦਰਮਿਆਨ ਕਿਤੇ ਮਤਲਬ ਕਿ ਹੁਣ ਨਜ਼ਰ ਨਹੀਂ ਆਉਂਦੇ, ਤੁਸੀਂ ਵੀ ਨਹੀਂ ਬੋਲਦੇ। ਤੇ ਇਸ ਲਈ ਇਹ ਸਾਰਾ ਆਪਸੀ ਸਮਝੌਤੇ ਤਹਿਤ ਲੱਗਦਾ ਕਾਰਵਾਈ। ਤੇ ਦੂਸਰੇ ਪਾਸੇ ਜਿਹੜੀਆਂ ਸੰਸਥਾਵਾਂ ਲੁਧਿਆਣੇ 'ਚ ਲੜਦੀਆਂ ਸੀ ਬੁੱਢੇ ਦਰਿਆ ਲਈ, ਹੈ ਨਾ, ਉਹ ਵੀ ਖੁੱਲ ਕੇ ਨਹੀਂ ਬੋਲੀਆਂ ਕਿਤੇ। ਉਹ ਵੀ ਨਹੀਂ ਇਸ ਮਸਲੇ ਤੇ ਬੋਲੀਆਂ, ਜਾਂ ਹੋਰ ਪੰਜਾਬ ਦੀਆਂ ਚਿੰਤਕ ਤੇ ਸਮਾਜਿਕ ਧਿਰਾਂ ਇਸ ਮਸਲੇ ਤੇ ਨਹੀਂ ਬੋਲੀਆਂ ਕਿ ਆਹ ਕੀ ਕਰ ਰਹੇ ਹੋਗੇ। ਕਿਉਂਕਿ ਜੇ ਸਜ਼ਾ ਨਹੀਂ ਹੋ ਰਹੀ ਤਾਂ ਜਾਂ ਤਾਂ ਫਿਰ ਬਿਲਕੁਲ ਵੀ ਪਲੀਤ ਨਹੀਂਗਾ, ਜਦੋਂ ਕਿ ਸੱਚਾਈ ਹੈ ਸਭ ਨੂੰ ਪਤਾ ਕਿ ਪਾਣੀ ਕਿਸ ਕਦਰ ਉਦਯੋਗਪਤੀ ਵਪਾਰੀ ਕਿਵੇਂ ਪਲੀਤ ਕਰ ਰਹੇ ਨੇ, ਕਿਵੇਂ ਜ਼ਹਿਰਾਂ ਘੋਲ ਰਹੇ ਨੇ। ਸਹੀ। ਤੇ ਫਿਰ ਜੇ ਉਸ ਦੇ ਬਾਵਜੂਦ ਵੀ ਸਜ਼ਾ ਨਹੀਂ ਹੋ ਰਹੀ ਤਾਂ ਤੁਹਾਡੀਆਂ ਮਿਲੀ ਭੁਗਤਾਂ ਕਰਕੇ ਨਹੀਂ ਹੋ ਰਹੀ। ਫਿਰ ਚਾਹੇ ਸਰਕਾਰ ਬਦਲੇ ਚਾਹੇ ਅਫਸਰ ਬਦਲੇ, ਸਾਰਾ ਕੁਝ ਉਵੇਂ ਹੀ ਚੱਲ ਰਿਹਾ। ਸੋ ਉਸੇ ਦੇ ਵਿੱਚੋਂ ਹੁਣ ਉਹਨਾਂ ਦੀ ਮਤਲਬ ਉਦਯੋਗ ਨੂੰ ਬੜਾਵਾ ਦੇਣਾ ਹੈ। ਜੀਵਨ ਜਾਂਦਾ ਜਾਵੇ, ਲੋਕ ਮਰਦਿਆਂ ਮਰਨ, ਕੋਈ ਮਤਲਬ ਨਹੀਂ ਸਰਕਾਰ ਨੂੰ। ਕੋਈ ਜੀਵੇ ਕੋਈ ਮਰੇ, ਸੁਥਰਾ ਘੋਲ ਪਤਾਸੇ ਪੀਵੇ। ਇਹ ਹੁਣ ਉਸ ਧਾਰਨਾ ਨੂੰ ਵੀ ਉਲਟ ਕਰ ਰਹੇ ਕਿ ਇਹਨਾਂ ਨੂੰ ਕਿਸੇ ਨਾਲ ਕੋਈ ਮਤਲਬ ਨਹੀਂਗਾ, ਇਹਨਾਂ ਨੂੰ ਸਿਰਫ ਆਪਣੀਆਂ ਵੋਟਾਂ ਤੱਕ, ਚੋਣਾਂ ਤੱਕ, ਫੰਡ ਤੱਕ ਮਤਲਬ। ਅੱਗੇ ਤਾਂ ਸੁਥਰੇ ਵੀ ਇਹੋ ਜਿਹੇ ਹੁੰਦੇ ਸੀ, ਜੇ 4 ਬੰਦੇ ਕਹਿ ਦਿੰਦੇ ਸੀ ਅਗਲਾ ਕਹਿੰਦਾ ਚਲੋ ਠੀਕ ਹੈ ਯਾਰ ਤੁਹਾਡੀ ਗੱਲ ਮੰਨ ਲੈਂਦੇ ਆ। ਉਹ ਵੀ ਮਾੜੇ ਮੋਟੇ ਕਿਤੇ ਉਹਨਾਂ ਦੇ ਕੰਨ ਤੇ ਵੀ ਜੂਨ ਸਰਕ ਜਾਂਦੀ ਸੀ। ਪਰ ਇਹ ਤਾਂ ਪਤਾ ਨਹੀਂ ਕਿਹੜੇ ਪਤਾਸੇ ਘੋਲ ਕੇ ਪੀ ਬੈਠੇ ਆ। ਮਜਾਲ ਹੈ ਕਿਸੇ ਮਸਲੇ ਤੇ ਬੁੱਲ ਖੁੱਲ ਜਾਣੇ ਇਹਨਾਂ ਦੇ, ਨਾ ਵਿਰੋਧੀਆਂ ਦੇ ਨਾ ਸੱਤਾਧਾਰੀਆਂ ਦੇ, ਤੇ ਖੁੱਲਣੇ ਕੀ ਸੀਗੇ। ਅਗਲੀ ਗੱਲ ਕਰੀਏ ਸੱਤਾਧਾਰੀਆਂ ਦੀ ਵੀ, ਕਹਿੰਦੇ ਜ਼ਿਮਨੀ ਚੋਣ ਤੱਕ ਪੰਜਾਬ ਦਾ ਮਤਲਬ ਸਿਰਫ ਲੁਧਿਆਣਾ ਹੈ। ਸਾਰੀ ਮਸ਼ੀਨਰੀ, ਸਾਰੀ ਅਫਸਰਸ਼ਾਹੀ, ਸਾਰਾ ਕੁਝ ਹੀ ਉੱਥੇ ਢੋਤਾ ਜੀ, ਜਿਵੇਂ ਜਲੰਧਰ ਜਾ ਕੇ ਬਹਿ ਗਏ ਸੀ ਮੁੱਖ ਮੰਤਰੀ ਸਾਹਿਬ। ਬਿਲਕੁਲ ਜੀ, ਪਹਿਲਾਂ ਤਾਂ ਇਕੱਲੇ ਮੁੱਖ ਮੰਤਰੀ ਬੈਠਦੇ ਸੀ, ਹੁਣ ਤਾਂ ਸਾਬਕਾ ਮੁੱਖ ਮੰਤਰੀ ਵੀ ਨਾਲੇ ਫਿਰਦਾ। ਸੱਗੀ ਨਾਲ ਪਰਾਂਦਾ ਪੱਕਾ ਹੀ ਬੰਨ ਲਿਆ ਸੀ, ਹੈ ਨਾ। ਸੋ ਉਹ ਮਤਲਬ ਕਿ ਕਈ ਬੰਦੇ ਕਹਿੰਦੇ ਹੁੰਦੇ ਆ ਕਿ ਵੀ ਸਾਬਕਾ ਹੋਇਆਂ ਨੂੰ ਜੀ ਕਈ ਵਾਰੀ ਜ਼ਿਆਦਾ ਤਜਰਬਾ ਹੁੰਦਾ ਨਾ ਜੀ, ਜਿਹੜੇ ਸਾਬਕਾ ਹੋ ਜਾਂਦੇ।
ਮੌਜੂਦਾ ਨੂੰ ਕਈ ਵਾਰੀ ਘੱਟ ਹੁੰਦਾ। ਤਜਰਬੇ ਤਾਂ ਪਤਾ ਹੈ ਕਾਹਦੇ ਤਜਰਬੇ ਇਹਨਾਂ ਨੂੰ, ਤੇ ਉਦਯੋਗਪਤੀਆਂ ਦੇ ਨੇੜੇ ਜਾ ਕੇ ਇਹਨਾਂ ਨੇ ਕਿਹੜੇ ਤਜਰਬੇ ਕਰਨੇ ਸਭ ਨੂੰ ਪਤਾ। ਸੋ ਇਸ ਲਈ ਇਹ ਲੁਧਿਆਣਾ ਜਿੱਤਣ ਦੇ ਲਈ ਸਾਰਾ ਕੁਝ ਦਾਅ ਤੇ ਲਾ ਰਿਹਾ। ਆਪਾਂ ਜਿਹੜੀ ਪਹਿਲੀ ਖਬਰ ਕਰਕੇ ਹਟੇ ਇਹ ਵੀ ਉਧਰ ਨੂੰ ਇਸ਼ਾਰਾ ਕਰਦੀ ਹੈ ਜੀ। ਸੋ ਕਿਤੇ ਨਾ ਕਿਤੇ ਕਿ ਹਾਂ ਤੁਸੀਂ ਜੋ ਕਰਨਾ ਕਰੋ, ਅਸੀਂ ਤੁਹਾਡੇ ਨਾਲ ਦਾ ਚੱਕੋ, ਸਜ਼ਾਵਾਂ ਵੀ ਚੱਕਦੀਆਂ। ਹੁਣ ਤਾਂ ਅੱਗੇ ਘੱਟੋ ਘੱਟ ਜੀਰੇ ਵਾਲੇ ਬੈਠ ਗਏ ਸੀ ਕਿ ਜੀ ਪਾਣੀ ਗੰਦਾ ਕਰਦੇ ਆ, ਸਾਡੇ ਖੇਤਾਂ 'ਚ ਪੀਣ ਵਾਲਾ ਪਾਣੀ ਨਹੀਂ ਸਾਫ਼। ਆ ਰਾਣਾ ਗੁਰਜੀਤ ਦੀ ਫੈਕਟਰੀ ਦੇ ਖਿਲਾਫ ਧਰਨਾ ਲੱਗ ਗਿਆ ਜੀ, ਆ ਇੰਨੀਆਂ ਸ਼ਰਾਬ ਵਾਲੀਆਂ ਆ ਗੰਦ ਪਾਉਂਦੀਆਂ। ਹੁਣ ਅਗਲੇ ਕਹਿਣਗੇ ਵੀ ਕਿਹੜਾ ਕਾਨੂੰਨ ਦੇ ਤਹਿਤ ਬੈਠੇ ਹੋ ਦੱਸੋ। 1974 ਵਾਲਾ ਉਹ ਤਾਂ ਖਤਮ ਹੋ ਗਿਆ ਭਾਈ। ਜੀ ਜੀ। ਹੁਣ ਪਾਣੀ ਪਲੀਤ ਕਰਨਾ ਗੁਨਾਹ ਥੋੜਾ, ਜਾਓ ਭੱਜੋ। ਸੋ ਹੁਣ ਇਹ ਮਤਲਬ ਹੈ ਅੱਗੇ ਅਗਲੇ ਕਾਨੂੰਨ ਦਿਖਾ ਕੇ ਕਹਿ ਦਿੰਦੇ ਸੀ ਕਿ ਆ ਭਾਈ ਤੂੰ ਕਾਨੂੰਨ ਦੀ ਉਲੰਘਣਾ ਕਰ ਰਿਹਾ, ਹੁਣ ਕਿਹੜਾ ਕਾਨੂੰਨ ਦਿਖਾਉਣਾ। ਸਹੀ ਹੈ, ਬਿਲਕੁਲ। ਸੋ ਇਸ ਲਈ ਇਹ ਸਾਰਾ ਕੁਝ ਇੰਜ ਲੱਗ ਰਿਹਾ ਕਿ ਜਿਵੇਂ ਇਹਨਾਂ ਲਈ ਸਿਰਫ ਤੇ ਸਿਰਫ ਲੁਧਿਆਣਾ ਹੀ ਪੰਜਾਬ ਹੋਵੇ ਤੇ ਲੁਧਿਆਣਾ ਹੀ ਜੀਵਨ ਹੋਵੇ ਤੇ ਲੁਧਿਆਣਾ ਜਿੱਤ ਕੇ ਹੀ ਬਸ ਜ਼ਿੰਦਗੀ ਬਚਦੀ ਆ, ਨਹੀਂ ਤਾਂ ਮਰੇ ਖੜੇ। ਸਹੀ ਹੈ। ਸੋ ਸਾਰੀ ਸਰਕਾਰ, ਸਾਰੀ ਮਸ਼ੀਨਰੀ, ਸਾਰੀ ਤਾਕਤ ਲੁਧਿਆਣੇ ਚੌਕਤੀ ਆ। 3 ਦਿਨ, ਅੱਜ ਦੂਜਾ ਦਿਨ ਹੈ। ਕੱਲ ਵੀ ਜਨਾਬ ਵੀ ਲੁਧਿਆਣੇ, ਕੇਜਰੀਵਾਲ ਵੀ ਲੁਧਿਆਣੇ, ਸਾਰੀ ਅਫਸਰਸ਼ਾਹੀ, ਸਾਰਾ ਕੁਝ ਲੁਧਿਆਣੇ। ਕੀ ਵਰਕਰ, ਕੀ ਲੀਡਰ, ਕੀ MLA, ਸਾਰਿਆਂ ਨਾਲ ਮੀਟਿੰਗਾਂ ਹੋ ਰਹੀਆਂ ਜੀ, 1 to 1 ਕੰਮ ਹੋ ਰਿਹਾ ਜੀ, ਟਾਸਕ ਦਿੱਤੇ ਜਾ ਰਹੇ ਨੇ, ਫਾਰਮੂਲੇ ਸਮਝਾਏ ਜਾ ਰਹੇ ਨੇ ਜੀ। ਤੇ ਕਿਹਾ ਕੀ ਜਾ ਰਿਹਾ ਕਿ ਕਮਾਲ ਕਾ ਬਲਡੋਜ਼ਰ ਕਲਚਰ। ਵੀ ਕੇਜਰੀਵਾਲ ਬਲਡੋਜ਼ਰ ਕਲਚਰ ਨੂੰ ਪੂਰੀ ਤਰ੍ਹਾਂ ਆਪਣਾ ਸਿਖਰ ਦੱਸ ਰਿਹਾ ਕਿ ਇਹ ਕਮਾਲ ਹੈ ਸਾਡਾ। ਮੈਂ ਦੇਖ ਰਿਹਾ ਸੀ ਪ੍ਰਵੀਨ ਜੀ, ਪ੍ਰਯਾਗਰਾਜ ਦੇ ਵਿੱਚ ਮਾਮਲਾ ਸੀਗਾ 2021 ਦਾ। ਠੀਕ ਹੈ ਜੀ। ਕਿਸੇ ਗੈਂਗਸਟਰ ਦੇ ਘਰ ਢਾਉਣ ਦੇ ਨਾਂ ਦੇ ਉੱਤੇ ਵਕੀਲ ਦਾ ਘਰ ਵੀ ਢਾਤਾ, ਪ੍ਰੋਫੈਸਰ ਦਾ ਵੀ ਢਾਤਾ, 2-3 ਹੋਰ ਆਮ ਬੰਦਿਆਂ ਦੇ ਘਰ ਢਾਤੇ। ਜਿਹੜੀ ਆਪਾਂ ਗੱਲ ਕਰਦੇ ਆ ਕਿ ਜਦੋਂ ਏਦਾਂ ਵਧੀਕੀ ਹੁੰਦੀ ਆ ਫਿਰ ਪਤਾ ਨਹੀਂ ਕਿਹਦੇ ਘਰ ਵਿੱਚ ਆਉਣੇ, ਅੱਗ ਲੱਗੀ ਪਤਾ ਨਹੀਂ ਕਿੱਥੇ ਕਿੱਥੇ ਤੱਕ ਜਾਣੀ। ਹਾਂ, ਫਿਰ ਇਸ ਲਈ ਮਤਲਬ ਕਿ ਉਹਦੇ ਲਈ ਪੰਜਾਬ ਨੂੰ ਤਿਆਰ ਰਹਿਣਾ ਚਾਹੀਦਾ। ਫਿਲਹਾਲ ਚੰਗਾ ਲੱਗ ਰਿਹਾ ਕਿਉਂਕਿ ਫੌਰੀ ਰਾਹਤ ਲੱਗਦੀ ਹੈ ਸਾਨੂੰ ਆਪਣੇ ਸ਼ਹਿਰ ਇਲਾਕੇ ਦੇ ਹਵਾਲੇ ਨਾਲ। ਪਰ ਅਸੀਂ ਇਹ ਸਮਝਣ ਦੀ ਕੋਸ਼ਿਸ਼ ਕਰਦੇ ਕਿ ਜਿਨ੍ਹਾਂ ਨੇ ਫੈਲਾਇਆ ਪੂਰੇ ਪੰਜਾਬ ਦੇ ਵਿੱਚ ਇਹ ਨਸ਼ੇ ਦਾ ਜਾਲ, ਉਹਨਾਂ ਨੂੰ ਨੱਥ ਕਿਉਂ ਨਹੀਂ ਪਾ ਰਹੀ ਸਰਕਾਰ। ਜਦੋਂ ਨੱਥ ਪਾ ਲੂਗੀ ਤੁਹਾਡੇ ਪਿੰਡ ਚ ਆਉਣਾ ਬੰਦ ਹੋ ਜਾਊਗਾ। ਤੇ ਜਦੋਂ ਜਿਹੜਾ ਬੰਦਾ ਆਪ ਖਾਂਦਾ ਜਾਂ ਮਾੜਾ ਮੋਟਾ ਅੱਗੇ ਕਿਸੇ ਨੂੰ ਖਿਲਾਉਂਦਾ, ਜਦੋਂ ਉਹਨੂੰ ਮਿਲੂਗਾ ਹੀ ਨਹੀਂ ਤਾਂ ਫਿਰ ਉਹ ਕੀ ਹੋਊਗਾ, ਉਹਦਾ ਨੱਕ ਕਿਹਨੇ ਲਾਉਣਾ, ਉਹਦੀ ਰੋਕ ਕਿਹਨੇ ਲਾਉਣੀ, ਉਹ ਨਹੀਂ। ਪਰ ਅਸੀਂ ਬਲਡੋਜ਼ਰ ਕਲਚਰ ਨਾਲ ਆਪਣੇ ਆਪ ਨੂੰ ਕੈਚ ਕਰ ਰਹੇ ਕਿ ਅਸੀਂ ਨਸ਼ਿਆਂ ਦੇ ਖਿਲਾਫ। ਉਹ ਮੈਂ ਦੇਖ ਰਿਹਾ ਸੀ ਪ੍ਰਯਾਗਰਾਜ ਦੇ ਵਿੱਚ ਜਦੋਂ ਮਤਲਬ ਕਿ ਕਿਸੇ ਗੈਂਗਸਟਰ ਦੇ ਨਾਮ ਦੇ ਉੱਤੇ ਘਰ ਢਾਏ, 2021 ਦਾ ਮਾਮਲਾ ਸੀ। ਲੰਘੇ ਕੱਲ ਸੁਪਰੀਮ ਕੋਰਟ ਨੇ ਫੈਸਲਾ ਸੁਣਾਇਆ ਕਿ ਗਲਤ ਹੈ। ਉਹਨਾਂ ਘਰਾਂ ਨੂੰ 6 ਹਫ਼ਤਿਆਂ ਦੇ ਅੰਦਰ ਅੰਦਰ 10-10 ਲੱਖ ਦਾ ਮੁਆਵਜ਼ਾ ਤੇ ਕੱਲ ਨੂੰ ਕੇਜਰੀਵਾਲ ਤੇ ਭਗਵੰਤ ਮਾਨ ਤਿਆਰ ਰਹਿਣ ਜਦੋਂ ਰਿਕਾਰਡ ਨਿਕਲਿਆ ਕਿ ਕਿੰਨੇ ਸੱਚੇ ਸੀ, ਕਿੰਨੇ ਝੂਠੇ, ਕਿੰਨੀ ਅਸਲੀ ਸਥਿਤੀ ਹੈ, ਜਾਂ ਉਹ ਪੈਸੇ ਨਾਲ ਬਣੇ ਵੀ ਹੈਗੇ ਕਿ ਨਹੀਂ, ਹੈ ਨਾ। ਜੇ ਸ਼ਾਮ ਲਾਠਾਂ ਦੀ ਗੱਲ ਆ ਤਾਂ ਸਾਰੇ ਪਿੰਡੇ ਕੱਲ ਨੂੰ ਇਹੋ ਜਿਹੇ ਨਿਕਲਣਗੇ ਜਿਨ੍ਹਾਂ ਕੋਲ ਕੋਈ ਕਾਗਜ਼ ਪੱਤਰ ਨਹੀਂ ਹੈਗੇ, ਘਰ ਦੀ ਜ਼ਮੀਨ ਕਿਹਦੇ ਨਾਂ ਤੇ, ਫਿਰ ਕੀ ਕਰੋਗੇ ਤੁਸੀਂ। ਸਹੀ ਹੈ। ਸੋ ਇਸ ਲਈ ਸਾਰਾ ਪੰਜਾਬ ਹੀ ਢਾ ਦੋ। ਜਿੱਧਰ ਨੂੰ ਇਹ ਤੁਰੇ ਨੇ ਤੇ ਉਹਦੀ ਜਿਸ ਤਰ੍ਹਾਂ ਤਾਰੀਫ ਕਰ ਰਹੇ ਨੇ, ਇਹ ਪੰਜਾਬ ਨੂੰ ਪੂਰੀ ਤਰ੍ਹਾਂ ਪੁਲਿਸ ਰਾਜ ਨੂੰ ਸੌਂਪਣ ਦੀ ਕਵਾਇਦ ਆ। ਔਰ ਲੁਧਿਆਣੇ 'ਚ ਖੜ ਕੇ ਕੱਲ ਇਹਦਾ ਗੋਗਾ ਗਾਇਆ। ਅੱਜ ਕਹਿੰਦੇ ਜੀ ਪੈਦਲ ਮਾਰਚ ਕਰਨਾ ਤੇ ਫਿਰ ਵੱਡੀ ਰੈਲੀ ਨਸ਼ਿਆਂ ਦੇ ਖਿਲਾਫ ਕਰਨੀ ਹੈ ਘੁਮਾਰ ਮੰਡੀ 'ਚ। ਫਿਰ ਕੱਲ ਨੂੰ ਜੀ ਕਹਿੰਦੇ IIT ਜਿਹੜੀ ਗਿੱਲ ਰੋਡ ਦੇ ਉੱਤੇ ਆ ਉੱਥੇ ਜਾਵਾਂਗੇ ਜੀ, ਸਣੇ ਮਸ਼ੀਨਾਂ ਵਿਦਿਆਰਥੀਆਂ ਨੂੰ ਮਿਲਾਂਗੇ। ਸੋ ਇਹ ਹੁਣ ਇਹਨਾਂ ਦੇ ਲਈ ਜਿੱਦਣ ਤੱਕ ਜਿਮਨੀ ਚੋਣ ਦੀਆਂ ਵੋਟਾਂ ਨਹੀਂ ਪੈਂਦੀਆਂ ਉਦਣ ਤੱਕ ਇਹਨਾਂ ਦੇ ਲਈ ਲੁਧਿਆਣਾ ਹੀ ਪੰਜਾਬ ਹੈ। ਤੇ ਇਹਨਾਂ ਦੇ ਲਈ ਆਪਾਂ ਪਹਿਲਾਂ ਕਿੰਨੀ ਵਾਰ ਮੈਂ ਗੱਲ ਕਰ ਚੁੱਕਿਆ ਕਿ ਇਹਨਾਂ ਲਈ ਕਾਹਲ ਬਹੁਤ ਹੈ ਕਿ ਛੇਤੀ ਵੋਟਾਂ ਪੈ ਜਾਣ। ਬੇਸ਼ੱਕ ਇਹ ਵੋਟਾਂ ਜਾ ਕੇ ਮਈ 'ਚ ਪੈਣ ਦੀ ਸੰਭਾਵਨਾ ਹੈ, ਹਾਂਜੀ ਹਾਂਜੀ, ਠੀਕ ਹੈ ਨਾ। ਪਰ ਇਹਨਾਂ ਨੂੰ ਇਹ ਵੀ ਕਾਹਲ ਹੈ ਕਿ ਛੇਤੀ ਵੋਟਾਂ ਪੈ ਜਾਣ ਤੇ ਅਸੀਂ ਛੇਤੀ ਰਾਜ ਸਭਾ ਜਾਈਏ। ਅੱਗੇ ਪਤਾ ਨਹੀਂ ਕਿ ਆਪਸ 'ਚ ਕੱਟਾ ਕੱਟੀ ਹੋ ਜਾਵੇ ਇਹਨਾਂ ਦੀ, ਸਿਸੋਦੀਆ ਤੇ ਕੇਜਰੀਵਾਲ ਦੀ, ਕਿ ਇਹ ਸੀਟ ਤੇ ਮੈਂ ਜਾਣਾ। ਕਿਉਂਕਿ ਹਰਭਜਨ ਭੱਜੀ ਤਾਂ ਲਗਭਗ ਹੱਥ ਛੜਾ ਗਿਆ ਨਾ ਤੋਂ ਕਿ ਮੈਂ ਨਹੀਂ ਦਿੰਦਾ ਸੀ। ਸੋ ਜੇ ਉਹ ਅਸਤੀਫਾ ਨਹੀਂ ਦਿੰਦਾ ਤੇ ਇੱਕੋ ਸੀਟ ਇਹ ਵੀ ਤਾਂ ਹੈ ਜਦੋਂ ਜਿੱਤ ਕੇ ਆਉਣਗੇ। ਬੇਸ਼ੱਕ ਜਿਮਨੀ ਚੋਣ 'ਚ ਬਹੁਤ ਸੱਤਾਧਾਰੀ ਧਿਰ ਨੂੰ ਪਲੱਸ ਹੁੰਦਾ ਕਿ ਹਾਂ ਉਹ ਜਿੱਤ ਸਕਦੇ ਨੇ, ਸੰਭਾਵਨਾ ਬਹੁਤ ਵੱਡੀਆਂ ਹੁੰਦੀਆਂ। ਪਰ ਕਈ ਵਾਰ ਸੰਗਰੂਰ ਵਾਲੀ ਹੋ ਜਾਂਦੀ ਹੈ ਕਿ ਸਰਕਾਰ ਬਣਦੇ ਸਿਮਰਜੀਤ ਮਾਨ ਜਿੱਤ ਗਏ ਸੀਗੇ ਜਿਮਨੀ ਚੋਣ 'ਚ। ਸੋ ਇਸ ਲਈ ਇਹ ਕਾਹਲ ਦੇ ਵਿੱਚ ਨੇ ਕਿ ਕਿਸੇ ਤਰ੍ਹਾਂ ਰਾਜ ਸਭਾ ਜਾਣਾ ਤੇ ਉਹਦੇ ਲਈ ਪੰਜਾਬ ਦਾ ਤੇ ਲੱਗਦਾ ਲੱਗ ਜਾਵੇ, ਪੰਜਾਬ ਦੀ ਜਵਾਨੀ ਦਾ ਤੇ ਲੱਗਦੀ ਆ ਲੱਗ ਜਾਵੇ, ਪੰਜਾਬ ਦਾ ਪਾਣੀ ਦਾ ਤੇ ਲੱਗਦਾ ਲੱਗ ਜਾਵੇ, ਪੰਜਾਬ ਦਾ ਅਮਨ ਕਾਨੂੰਨ ਸ਼ਾਂਤੀ ਦਾ ਤੇ ਲੱਗਦੀ ਆ ਲੱਗ ਜਾਵੇ। ਬਸ ਲੁਧਿਆਣਾ ਜਿੱਤ ਲਈ, ਮਤਲਬ ਲੁਧਿਆਣਾ ਹੀ ਇਹਨਾਂ ਲਈ ਪੰਜਾਬ, ਲੁਧਿਆਣਾ ਹੀ ਇਹਨਾਂ ਲਈ ਜੀਵਨ। ਜੀ ਬਿਲਕੁਲ ਬਿਲਕੁਲ। ਤੇ ਗੱਲ ਕਰੀਏ ਬਿਕਰਮ ਮਜੀਠੀਆ ਡਰੱਗ ਮਾਮਲੇ ਦੀ, ਕਹਿੰਦੇ ਇਸ ਮਾਮਲੇ ਦੇ ਵਿੱਚ 5ਵੀਂ ਵਾਰ SIT ਦਾ ਜਿਹੜਾ ਮੁਖੀਆ ਸਿੱਟ ਦਾ ਉਹ ਬਦਲਤਾ। ਐਡਵੋਕੇਟ ਜਨਰਲ ਦੇ ਬਾਰੇ ਤਾਂ ਆਪਾਂ ਕੱਲ ਵੀ ਗੱਲ ਕੀਤੀ ਸੀ ਸ਼ਰਮਾ ਜੀ। ਹਾਂ ਬਿਲਕੁਲ ਜੀ, ਆਪਾਂ ਕੱਲ ਹੀ ਗੱਲ ਕਰਕੇ ਹਟੇ ਹਾਂ ਕਿ 3 ਸਾਲਾਂ 'ਚ 4 ਐਡਵੋਕੇਟ ਜਨਰਲ ਹੈ ਨਾ। ਹਾਂਜੀ ਹਾਂਜੀ। ਤੇ ਇੱਥੋਂ ਦਾ ਲਾ ਲਓ ਕਿ ਹੋਰ ਬਦਲਾ ਕੀ ਹੁੰਦਾ। ਹੁਣ ਫਿਰ ਆ ਵੀ ਬਦਲਾ ਦੀਆਂ ਨਿਸ਼ਾਨੀਆਂ ਪਾਈ। ਤੁਸੀਂ ਬਾਰ-ਬਾਰ ਸਿੱਟ ਦਾ ਮੁਖੀ ਬਦਲ ਰਹੇ ਹੋ, ਜਾਂ ਤਾਂ ਮੁਖੀ ਤੁਹਾਡੇ ਹਿਸਾਬ ਨਾਲ ਕੰਮ ਨਹੀਂ ਕਰ ਰਿਹਾ, ਜਾਂ ਮੁਖੀ ਫਿਰ ਦਸਤਾਵੇਜੀ ਤੌਰ ਤੇ ਕੰਮ ਕਰ ਰਿਹਾ ਤੇ ਪਰ ਤੁਸੀਂ ਜੋ ਚਾਹੁੰਦੇ ਹੋ ਉਹ ਨਹੀਂ ਹੋ ਰਿਹਾ, ਹੈਨਾ। ਜਾਂ ਉਹ ਨਹੀਂ ਤੁਹਾਡੀ ਸੁਣਦਾ ਜਾਂ ਤੁਸੀਂ ਨਹੀਂ ਉਹਦੀ ਸੁਣਦੇ, ਤਾਂ ਤੁਹਾਨੂੰ ਬਦਲਣਾ ਪੈ ਰਿਹਾ, ਹੈਨਾ।
ਜਾਂ ਫਿਰ ਇਹ ਹੈ ਕਿ ਤਾਂ ਭਾਈ ਕੇਸ ਅਗਲਾ ਕੁਛ ਜਿਵੇਂ ਕੱਢਣ ਵੀ ਪਾਉਣ ਨੂੰ ਹੈ ਨਹੀਂਗਾ, ਹੂੰ ਪਰ ਤੁਸੀਂ ਇਸ ਹਿਸਾਬ ਨਾਲ ਬੰਦੇ ਲਿਆ ਕੇ ਲਾਈ ਜਾਂਦੇ ਹੋ ਤੇ ਬੰਦੇ ਕਾਗਜ਼ ਪੱਤਰ ਫਰੋਲ ਕੇ ਫਿਰ ਪਰੇ ਹੋ ਜਾਂਦੇ ਕਿ ਨਾ ਜੀ ਇੱਥੇ ਤਾਂ ਕੁਛ ਨਹੀਂ, ਅਸੀਂ ਨਹੀਂ। ਹੂੰ ਜੋ ਵੀ ਹੈ, ਵਿਕਰਮ ਸਿੰਘ ਮਜੀਠੀਆ ਪੰਜਾਬ 'ਚ ਵੱਡਾ ਨਾਮ ਤਾਂ ਹੈ, ਜੀ ਜੀ ਤੇ ਉਹਨੂੰ ਤੁਸੀਂ ਕਿਸੇ ਸਮੇਂ ਵੱਡਾ ਤਸਕਰ ਕਹਿ ਕੇ ਵੀ, ਹੈ ਨਾ, ਮਗਰਮੱਛ ਕਹਿ ਕੇ ਵੀ ਵੱਡਾ ਨਸ਼ੇ ਦਾ, ਤੇ ਫਿਰ ਜੇ ਐਡਾ ਹੀ ਵੱਡਾ ਸੀਗਾ ਤੇ ਹੁਣ ਤੱਕ ਬਲਡੋਜ਼ਰ ਕਿਉਂ ਨਹੀਂ ਗਿਆ ਉਹਦੇ ਘਰ ਕਰਨੀ? ਸਹੀ ਹੈ ਬਿਲਕੁਲ ਜੀ। ਫਿਰ ਕੇਜਰੀਵਾਲ ਜੀ ਭੇਜ ਲੈਂਦੇ, ਫਿਰ ਮਾਫੀ ਮੰਗ ਕੇ ਕਿਉਂ ਭੱਜੇ ਸੀ ਕੇਜਰੀਵਾਲ, ਇਹ ਦੱਸ ਦੇਣ। ਹੂੰ ਤੇ ਇਸ ਲਈ ਉਹ ਵਿਕਰਮ ਮਜੀਠੀਆ ਅੱਜ ਕੱਲ੍ਹ ਤੰਜ ਬਹੁਤ ਕੱਸਦਾ ਇਹਨਾਂ ਤੇ, ਹਾਂਜੀ ਹਾਂਜੀ ਮਤਲਬ ਭਗਵੰਤ ਮਾਨ ਨਾਲੋਂ ਵੱਡੇ ਕਮੇਡੀਅਨ ਨਾਲੇ ਤੰਜ ਵੀ ਕੱਸਦਾ ਉਹ, ਹੈ ਨਾ, ਹੂੰ ਤੇ ਉਹ ਰੰਗ ਵੀ ਉਹਦਾ ਦੇਖਣ ਨੂੰ ਮਿਲਦਾ, ਤੇ ਇਸ ਲਈ ਔਖੇ ਭਾਰੇ ਤਾਂ ਖਾਸੇ ਨੇ ਉਹ ਤੋਂ। ਜੀ ਪਰ ਦੂਸਰੇ ਪਾਸੇ ਜਿਹੜਾ ਮਾਮਲਾ ਡਰੱਗ ਵਾਲਾ, ਇਹ ਕਾਂਗਰਸ ਸਰਕਾਰ ਦੇ ਸਮੇਂ ਤੋਂ ਚੱਲਿਆ ਆਉਂਦਾ ਹੈ। ਉਸ ਮਾਮਲੇ ਦੇ ਵਿੱਚ ਜੇਲ੍ਹ ਵੀ ਜਾਣਾ ਪਿਆ ਵਿਕਰਮ ਮਜੀਠੀਆ ਨੂੰ, ਉਹ ਸਾਰੀ ਪ੍ਰਕਿਰਿਆ ਤੋਂ ਆਪਾਂ ਵਾਕਫ ਹਾਂ, ਪਰ ਉਸ ਸਮੇਂ ਤੋਂ ਚੱਲੀ ਆਉਂਦੀ ਹੈ ਪ੍ਰਕਿਰਿਆ ਦਸੰਬਰ 2021 ਤੋਂ, ਹੈ ਨਾ। ਉਸ ਸਮੇਂ ਜਦੋਂ ਸੀਗਾ ਤਾਂ AIG ਬਲਰਾਜ ਸਿੰਘ ਸੀਗੇ ਜਿਨ੍ਹਾਂ ਨੂੰ SIT ਦਾ ਮੁਖੀ ਬਣਾਇਆ ਗਿਆ ਸੀਗਾ। ਫਿਰ ਉਸ ਤੋਂ ਬਾਅਦ ਮਤਲਬ ਕਿ IG ਰਾਹੁਲ S ਨੂੰ SIT ਦਾ ਮੁਖੀ ਲਾਤਾ, ਫਿਰ, ਹੈ ਨਾ, ਸਰਕਾਰ ਬਦਲ ਗਈ, ਆਮ ਆਦਮੀ ਪਾਰਟੀ ਸਰਕਾਰ ਆਈ, ਆਉਂਦੇ ਹੀ ਉਹਨਾਂ ਨੇ, ਹੈ ਨਾ, IG ਰਾਹੁਲ ਨੂੰ ਲਾਤਾ। ਫਿਰ ਉਸ ਤੋਂ ਬਾਅਦ ਜੀ ਮਤਲਬ ਕਿ ਰਾਹੁਲ ਦੀ ਥਾਂ ਦੇ ਉੱਤੇ ਵੀ ਫਿਰ ਬਦਲਤਾ ਜੀ, ਫਿਰ ਪਟਿਆਲਾ ਛੀਨਾ ਸੀਗਾ, SS ਛੀਨਾ, ਫਿਰ SIT ਦੀ ਮੁਖੀ ਉਹਨੂੰ ਮਿਲ ਗਿਆ, ਫਿਰ SIT ਦੇ ਮੈਂਬਰ ਵੀ, ਨੁਮਾਇੰਦੇ ਵੀ ਕਈ ਵਾਰ ਬਦਲੇ ਗਏ, ਹੈ। ਫਿਰ ਚਲੋ ਜੀ, ਫਿਰ ਕਾਰਵਾਈ ਚੱਲ ਗਈ, ਫਿਰ IG ਗੁਰਸ਼ਰਨ ਸਿੰਘ ਸੰਧੂ ਨੂੰ ਸੌਂਪਤੀ ਜਾਂਚ ਦੀ ਕਿ ਤੁਸੀਂ ਬਾਗਡੋਰ ਸੰਭਾਲੋ ਜੀ, ਹੈ ਨਾ। ਫਿਰ ਉਸ ਤੋਂ ਬਾਅਦ ਹਰਚਰਨ ਸਿੰਘ ਭੁੱਲਰ ਦੀ ਹੱਥ ਅਗਵਾਈ ਆ ਗਈ, ਤੇ ਹੁਣ ਭੁੱਲਰ ਤੋਂ ਲੈ ਕੇ AIG ਵਰਨ ਸ਼ਰਮਾ ਨੂੰ ਦਿੱਤੀ। ਸੋ ਆਹ ਜਿਹੜੀ ਪ੍ਰਕਿਰਿਆ, ਹੁਣ ਤਾਂ ਮਤਲਬ ਇਹ ਹੈ ਕਿ ਪਹਿਲਾਂ IG ਰੈਂਕ ਦੇ ਅਧਿਕਾਰੀ ਤਾਂ ਸੀ, ਹੁਣ AIG ਰੈਂਕ ਤੇ ਆ ਗਏ ਤੁਸੀਂ। ਸੋ ਵਿਕਰਮ ਮਜੀਠੀਆ ਨੇ ਇਸੇ ਵੀ ਤੰਜ ਕੱਸਿਆ, ਕਹਿੰਦਾ ਵੀ ਆਹ ਦੱਸੋ ਹੁਣ, ਕਹਿੰਦਾ ਥੱਲੇ ਨੂੰ ਆ ਰਹੀ ਹੈ ਤੁਹਾਡੀ ਸਿੱਟ, ਸਿੱਟ 'ਚ ਤੁਸੀਂ ਨਿੱਤ ਬਦਲਾਅ ਵੀ ਕਰ ਰਹੇ ਹੋ। ਸੋ ਇਹ ਸਾਰੀ ਪ੍ਰਕਿਰਿਆ 'ਚ ਕਿਤੇ ਨਾ ਕਿਤੇ ਇਹ ਵੀ ਨਜ਼ਰ ਆਇਆ ਕਿ ਜਿਹੜਾ ਬਾਦਲ ਪਰਿਵਾਰ ਔਰ ਮਜੀਠੀਆ ਪਰਿਵਾਰ 'ਚ ਦੂਰੀ ਸੀ, ਉਸ ਨੂੰ ਵੀ ਸੁਖਬੀਰ ਬਾਦਲ ਨੇ ਨੇੜੇ ਲਾਉਣ ਦੀ ਕਵਾਇਦ ਦੇ ਵਿੱਚ ਇੱਕ ਟਵੀਟ ਕੀਤਾ। ਉਹ ਟਵੀਟ ਦਾ ਹਵਾਲਾ ਆਇਆ ਕਿ ਵਿਕਰਮ ਮਜੀਠੀਆ ਨੇ ਲੰਘੇ ਦਿਨ ਕਿਹਾ ਸੀਗਾ ਕਿ ਇਹਨਾਂ ਨੂੰ ਇਸ ਮਾਮਲੇ 'ਚ ਕੁਝ ਨਹੀਂ ਲੱਭ ਰਿਹਾ, ਕਿਉਂਕਿ ਲੰਘੇ ਮਹੀਨਿਆਂ 'ਚ 2 ਦਿਨ ਲਗਾਤਾਰ 8-8 ਘੰਟੇ ਪੁੱਛਗਿੱਛ ਕੀਤੀ ਸੀ ਵਿਕਰਮ ਮਜੀਠੀਆ ਤੋਂ। ਠੀਕ ਹੈ। ਤੇ ਕਹਿੰਦੇ ਜੀ ਵਿਕਰਮ ਮਜੀਠੀਆ ਨੇ ਦਮ ਭਰਿਆ ਕਿ ਮੇਰੇ ਇਸ ਡਰੱਗ ਮਾਮਲੇ ਜਦੋਂ ਉਹਨਾਂ ਨੂੰ ਕੁਝ ਨਹੀਂ ਮਿਲ ਰਿਹਾ, ਮੇਰੇ ਤੇ ਕੋਈ ਨਵਾਂ ਮਾਮਲਾ ਲਿਆ ਸਕਦੇ ਆ, ਕੋਈ ਨਵੀਂ ਤਰ੍ਹਾਂ ਦੀ ਕਾਰਵਾਈ ਕਰ ਸਕਦੇ ਆ, ਮੇਰੇ ਘਰੇ ਛਾਪੇਮਾਰੀ ਹੋ ਸਕਦੀ ਹੈ। ਉਹਨਾਂ ਨੇ ਕਈ ਤਰ੍ਹਾਂ ਦੇ ਖਦਸ਼ੇ ਪ੍ਰਗਟਾਏ। ਠੀਕ ਹੈ। ਉਹ ਰਾਜਨੀਤਿਕ ਪ੍ਰੇਰਿਤ ਵੀ ਹੋ ਸਕਦਾ, ਉਹ ਤੱਥ ਆਧਾਰਿਤ ਵੀ ਹੋ ਸਕਦਾ, ਉਹ ਤਾਂ ਫਿਰ ਅਦਾਲਤਾਂ 'ਚ ਜਾ ਕੇ ਸਾਬਤ ਹੁੰਦਾ ਕਿ ਕੌਣ ਸਹੀ ਹੈ ਕੌਣ ਗਲਤ ਹੈ। ਪਰ ਉਹ ਇਹ ਗੱਲ ਜਦੋਂ ਛੇੜ ਰਹੇ ਸੀ ਤਾਂ ਉਸ ਦੌਰਾਨ ਕੱਲ ਫਿਰ ਸੁਖਬੀਰ ਬਾਦਲ ਦਾ ਟਵੀਟ ਆਇਆ ਜਿਹਨੇ ਕਿਹਾ ਵੀ ਵਿਕਰਮ ਮਜੀਠੀਆ ਦੀ Z+ ਸਿਕਿਉਰਿਟੀ ਵਾਪਸ ਲੈ ਲਈ ਗਈ। ਠੀਕ ਹੈ। ਤੇ ਉਸ ਤੋਂ ਬਾਅਦ ਇਸ ਗੱਲ ਦੀ ਪੁਸ਼ਟੀ ਹੋਣ ਲੱਗ ਗਈ ਕਿ ਬਿਲਕੁਲ ਜੀ, ਬੰਦਿਆਂ ਨੂੰ ਫੋਨ ਆਉਂਦੇ ਕਿ ਸਿਕਿਉਰਿਟੀ ਵਾਲਿਆਂ ਨੂੰ ਆਪਣੇ ਝੋਲੇ ਚੱਕ ਕੇ ਜਾਂਦੇ ਰਹੇ, ਤੇ ਵਿਕਰਮ ਮਜੀਠੀਆ ਦੀ ਸਿਕਿਉਰਿਟੀ ਵਾਪਸ ਹੋ ਗਈ। ਕਾਫੀ ਹੱਦ ਤੱਕ ਘਟ ਗਈ ਸਿਕਿਉਰਿਟੀ, ਮਤਲਬ ਲੋਕਲ ਜਿਹੜੇ ਅਧਿਕਾਰੀ ਜਾਂ ਪੁਲਿਸ ਵਾਲੇ ਹੋਣੇ ਕੁਝ ਹੋ ਰਹਿ ਗਏ, ਸੋ Z+ ਸਿਕਿਉਰਿਟੀ ਵਾਪਸ ਲੈ ਲਈ। ਹੁਣ ਇਸ ਨੂੰ ਲੈ ਕੇ ਸੁਖਬੀਰ ਬਾਦਲ ਨੇ ਕਿਹਾ ਵੀ ਕਿ ਮੇਰੇ ਤੇ ਵੀ ਸਰਕਾਰ ਨੇ ਹਮਲਾ ਕਰਾਇਆ ਸੀ, ਹੁਣ ਵਿਕਰਮ ਮਜੀਠੀਆ ਨੂੰ ਵੀ ਮਰਵਾ ਸਕਦੇ ਨੇ। ਜੇ ਵਿਕਰਮ ਮਜੀਠੀਆ ਨੂੰ, ਮੈਨੂੰ ਜਾਂ ਮੇਰੀ ਪਾਰਟੀ ਦੇ ਕਿਸੇ ਲੀਡਰ ਨੂੰ ਕੁਝ ਹੁੰਦਾ, ਇਹਦੇ ਲਈ ਕੇਜਰੀਵਾਲ, ਭਗਵੰਤ ਮਾਨ ਤੇ ਇਹਨਾਂ ਦੀ ਸਰਕਾਰ ਜ਼ਿੰਮੇਵਾਰ। ਅੱਛਾ। ਸੋ ਕੀ ਕੋਈ ਪਾਲਿਸੀ ਹੈ? ਇਹ ਲੰਮੇ ਸਮੇਂ ਤੋਂ ਗੱਲ ਹੈ ਕਿ ਬੇਮਤਲਬ ਸਿਕਿਉਰਿਟੀ ਗਾਰਡ ਚੱਕੀ ਫਿਰਦੇ ਨੇ, ਜਿਹੜੀਆਂ ਗੱਡੀਆਂ, ਜਿਹੜੇ ਕਾਫਲੇ ਚੱਕੀ ਫਿਰਦੇ ਨੇ, ਪਰ ਉਹ ਇਕੱਲੇ ਵਿਕਰਮ ਮਜੀਠੀਆ ਦੀ ਸਮੁੱਚੀ ਸਮੀਖਿਆ ਕਿੱਥੇ ਕਰਦੇ? ਸਹੀ ਹੈ, ਬਿਲਕੁਲ। ਤੇ ਉਹਦਾ ਕੋਈ ਨਿਯਮਾਵਲੀ ਹੈ? ਸਿੱਧੂ ਮੂਸੇ ਵਾਲੇ ਕਾਂਡ ਤੋਂ ਬਾਅਦ ਵੀ ਤੁਸੀਂ ਉਹਦੇ ਤੋਂ ਕੋਈ ਮੰਥਨ ਕੀਤਾ? ਸਹੀ ਹੈ, ਬਿਲਕੁਲ, ਕਿ ਹਾਂ ਭਾਈ ਇਸ ਨੂੰ ਮੁੜ ਵਿਚਾਰੀਏ ਕਿ ਕਿਹਨੂੰ ਕਿੰਨੀ ਲੋੜ ਹੈ, ਕਿੰਨੀ ਨਹੀਂ, ਕਿੰਨੀ ਕੁ ਦਈਏ, ਕਿੰਨਾ ਕੁ ਨਹੀਂ, ਕਿੰਨਾ ਕੁ VIP ਪਣਾ, ਕਿੰਨਾ ਕੁ ਨਹੀਂ। ਸਹੀ ਹੈ ਜੀ, ਬਿਲਕੁਲ। ਤੁਸੀਂ ਜਦੋਂ ਉੱਥੇ ਜਾਓ ਨਾ ਚਿੜੀਆ ਘਰ 'ਚ, ਹਾਂਜੀ, ਤਾਂ ਸ਼ੇਰ ਨੂੰ ਦੇਖਣ ਦੇ 2 ਤਰੀਕੇ ਹੁੰਦੇ ਆ ਜੀ, ਕਿ ਜਾਂ ਤਾਂ ਸ਼ੇਰ ਪਿੰਜਰੇ 'ਚ ਹੋਊਗਾ, ਤੁਸੀਂ ਖੁੱਲੇ ਘੁੰਮ ਲਓ। ਸਹੀ ਗੱਲ, ਬਿਲਕੁਲ। ਜਾਂ ਤੁਹਾਨੂੰ ਪਿੰਜਰੇ ਵਾਲੇ ਉਹ 'ਚ ਬਾੜ ਦਿੰਦੇ ਨੇ, ਬੱਸ 'ਚ ਸ਼ੇਰ ਖੁੱਲਾ ਹੁੰਦਾ। ਵੈਸੇ ਉਹ ਖੁੱਲਾ ਵੀ ਕਾਹਦਾ ਹੁੰਦਾ, ਉੱਥੇ ਵੀ ਆਲੇ ਦੁਆਲੇ ਦੇ ਜੰਗਲੇ ਹੁੰਦਾ। ਸੋ ਇਸ ਲਈ ਭਾਈ ਜੇ ਇੰਨੇ ਹੀ ਖਤਰੇ ਨਾਲ ਸਾਰਿਆਂ ਨੂੰ ਕਿਸੇ ਪਿੰਜਰੇ 'ਚ ਪਾ ਲਓ, ਸਾਰੀ ਆਪ ਵੀ ਵੜ ਜਾਓ ਕਿਸੇ ਖੁੱਡਿਆਂ 'ਚ, ਮੁਰਗੀ ਖਾਨੇ ਖੋਲ ਲਓ। ਸੋ ਘੱਟੋ ਘੱਟ ਜੇ ਡਰ ਲੱਗਦਾ, ਆਪਣੀ ਵਾਰ ਨੂੰ ਸਾਨੂੰ 42 ਗੱਡੀਆਂ ਵੀ ਚਾਹੀਦੀਆਂ, ਤੇ ਦੂਏ ਦੀ ਸੁਰੱਖਿਆ ਵਾਪਸ ਲੈਣ ਲੱਗੇ ਅਸੀਂ ਕੋਈ ਸਮੀਖਿਆ ਵੀ ਨਹੀਂ ਕਰਾਂਗੇ। ਤੋ ਇਸ ਲਈ ਵਿਕਰਮ ਮਜੀਠੀਆ ਵਾਲੇ ਮਸਲੇ ਤੇ ਉੱਤੇ ਵੀ ਸਰਕਾਰ ਦੀ ਫਜ਼ੀਅਤ ਜ਼ਰੂਰ ਹੋ ਰਹੀ ਆ, ਪਰ ਪੰਜਾਬ ਦੇ ਲੋਕ ਡਰੱਗ ਮਾਮਲੇ 'ਚ ਸਹੀ ਜਾਂਚ, ਸਹੀ ਕਾਰਵਾਈ ਚਾਹੁੰਦੇ ਨੇ। ਇਹ ਉਹ ਹੀ ਨਹੀਂ ਚਾਹੁੰਦੇ ਕਿ ਸਿਰਫ ਆ ਮੁਹੱਲੇ, ਪਿੰਡਾਂ ਵਾਲੇ, ਕਸਬਿਆਂ ਵਾਲੇ, ਖੁੰਝਿਆਂ ਵਾਲੇ, ਕੋਈ ਇਹਨਾਂ 2 ਖਾਣਾ ਵਾਲਾ, ਕੋਈ 3 ਖਾਣਾ ਵਾਲਾ, ਕੋਈ 1 ਮਰਲੇ ਵਾਲਾ, ਕੋਈ 4 ਮਰਲੇ ਵਾਲਾ ਘਰੇ ਢਵੇ। ਜਨਾਬ, ਫਾਰਮ ਹਾਊਸਾਂ ਤੱਕ ਥੋੜਾ ਬਲਡੋਜ਼ਰ ਨਹੀਂ ਜਾਂਦਾ, ਮਹਿਲਾਂ ਤੱਕ ਥੋੜਾ ਬਲਡੋਜ਼ਰ ਨਹੀਂ ਜਾਂਦਾ। ਨਹੀਂ ਜਾਂਦਾ, ਬਿਲਕੁਲ। ਲੋਕ ਇਹ ਵੀ ਨਹੀਂ ਚਾਹੁੰਦੇ ਵੀ ਤੁਸੀਂ ਪਹਿਲਾਂ ਸਿਆਸੀ ਤੌਰ ਤੇ ਕਿਸੇ ਤੇ ਦੂਸ਼ਣਬਾਜ਼ੀ ਕਰੀ ਚਲੋ ਤੇ ਬਾਅਦ 'ਚ ਮਾਫੀਆਂ ਮੰਗੀ ਚੱਲੋ। ਜਦੋਂ ਮਾਫੀ ਮੰਗੀ ਸੀ, ਚਲੋ ਤੇ ਉਸ ਗੱਲ ਤੇ ਖੜੇ ਰਹਿੰਦੇ।
ਜਾਂ ਸਰਕਾਰ ਚ ਆ ਕੇ ਐਸਟੈਬਲਿਸ਼ ਕਰ ਲੈਂਦੇ ਉਹ ਗੱਲ ਨੂੰ ਕਿ ਭਾਈ ਅਸੀਂ ਆਹ ਦੋਸ਼ ਲਾਏ ਸੀ ਸਿਆਸੀ ਤੌਰ ਤੇ ਅਸੀਂ ਇਹਦੇ ਤੇ ਖੜੇ ਹਾਂ। ਅਗਲੀ ਗੱਲ ਕਰ ਲਈਏ, ਜਿਵੇਂ ਆਪਾਂ ਪਹਿਲਾਂ ਜ਼ਿਕਰ ਕਰ ਚੁੱਕੇ ਹਾਂ ਸ਼ਰਮਾ ਜੀ, ਕਿ ਐਡਵੋਕੇਟ ਜਨਰਲ ਦੀ ਜਿਹੜੀ ਨਿਯੁਕਤੀ ਹੋਈ ਹੈ ਉਹਨੂੰ ਹੁਣ ਹਾਈ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਗਈ ਹੈ ਜੀ। ਹਾਂ ਬਿਲਕੁਲ ਜੀ, ਪੰਜਾਬ ਦੇ ਇੱਕ ਵਕੀਲ ਨੇ, ਉਹਨਾਂ ਨੇ ਇਸ ਨਵੀਂ ਨਿਯੁਕਤੀ ਦੇ ਹਵਾਲੇ ਨਾਲ ਐਡਵੋਕੇਟ ਜਨਰਲ ਦੀ ਪੋਸਟ ਨੂੰ ਇੱਕ ਤਰ੍ਹਾਂ ਚੈਲੰਜ ਕੀਤਾ ਜੀ। ਪੰਜਾਬ ਦੇ ਨਵੇਂ ਐਡਵੋਕੇਟ ਜਨਰਲ ਦੀ ਨਿਯੁਕਤੀ ਖਿਲਾਫ ਕਹਿੰਦੇ ਵਕੀਲ ਜਗਮੋਹਨ ਭੱਟੀ ਨੇ, ਉਹਨਾਂ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਹੈ ਜੀ। ਉਹਨਾਂ ਨੇ ਐਡਵੋਕੇਟ ਜਨਰਲ ਦੇ ਅਹੁਦੇ ਤੇ ਹੋਈ ਨਿਯੁਕਤੀ ਨੂੰ ਗੈਰ ਕਾਨੂੰਨੀ ਕਰਾਰ ਦਿੱਤਾ, ਗੈਰ ਸੰਵਿਧਾਨਕ ਦਿੱਤਾ। ਉਹਨਾਂ ਨੇ ਮੰਗ ਕੀਤੀ ਹੈ ਕਿ ਇਹਦੇ ਤੇ ਨਿਯੁਕਤੀ ਦੀ ਸਮੀਖਿਆ ਕੀਤੀ ਜਾਵੇ। ਠੀਕ ਹੈ ਜੀ। ਪਟੀਸ਼ਨਰ ਕਰਤਾ ਜਗਮੋਹਨ ਭੱਟੀ ਐਡਵੋਕੇਟ ਨੇ ਖੁਦ ਵੀ ਅਦਾਲਤ ਨੂੰ ਬੇਨਤੀ ਕੀਤੀ ਹੈ ਕਿ ਉਹ ਐਲਾਨ ਕਰੇ ਕਿ ਉਕਤ ਅਹੁਦੇ ਤੇ ਨਿਯੁਕਤੀ ਕਹਿੰਦੇ ਕਾਨੂੰਨ ਤੇ ਸੰਵਿਧਾਨ ਦੇ ਖਿਲਾਫ ਹੈ। ਪਟੀਸ਼ਨ ਚ ਆਖਿਆ ਗਿਆ ਕਿ ਨਿਯੁਕਤੀ ਸੰਵਿਧਾਨ ਦੇ ਧਾਰਾ ਜਿਹੜੀ ਸਾਡੀ 165/1 ਦਾ ਉਲੰਘਣ ਕਰਦੀ ਹੈ ਅਤੇ ਸਰਕਾਰ ਦੇ ਖਰਚਿਆਂ ਦੇ ਵਾਧੂ ਭਾਰ ਪਾਉਂਦੀ ਹੈ। ਪਟੀਸ਼ਨਰ ਨੇ ਕੋਰਟ ਨੂੰ ਅਪੀਲ ਕੀਤੀ ਹੈ ਕਿ 30 ਮਾਰਚ 2025 ਨੂੰ ਜਾਰੀ ਕੀਤੀ ਗਈ ਸੂਚਨਾ ਨੂੰ ਰੱਦ ਕੀਤਾ ਜਾਵੇ। ਠੀਕ ਹੈ। ਤੇ ਇਸ ਨੂੰ ਗੈਰ ਕਾਨੂੰਨੀ ਐਲਾਨਿਆ ਜਾਵੇ। ਉਹ ਕਹਿੰਦਾ ਕਿ ਬਣਦੀ ਹੋਣੀ ਪੋਸਟ ਦਾ ਕੋਈ ਆਧਾਰ ਹੀ ਨਹੀਂਗਾ। ਉਹ ਵਕੀਲ ਹਾਇਰ ਕਰਨੇ ਕਰੋ ਤੇ ਆਹ ਤਰੀਕਾ ਨਹੀਂਗਾ। ਕਹਿੰਦਾ ਪਟੀਸ਼ਨ ਚ ਇਹ ਵੀ ਦਿੱਤੀ ਗਈ ਇਸ ਨਿਯੁਕਤੀ ਨਾਲ ਸਰਕਾਰੀ ਖਜ਼ਾਨੇ ਤੇ ਵਾਧੂ ਭਾਰ ਪਵੇਗਾ ਤੇ ਸਰਕਾਰ ਦੀ ਘੱਟ ਖਰਚੀ ਨੀਤੀ ਦੇ ਖਿਲਾਫ ਹੈ। ਕਹਿੰਦਾ ਤੁਸੀਂ ਤਾਂ ਕਹਿੰਦੇ ਸੀ ਖਰਚੇ ਘਟਾਉਣੇ ਆ ਸੀ। ਪਟੀਸ਼ਨ ਕਰਤਾ ਵਕੀਲ ਜਗਮੋਹਨ ਭੱਟੀ ਨੇ ਮੰਗ ਕੀਤੀ ਹੈ ਕਿ ਇਸ ਨਿਯੁਕਤੀ ਨੂੰ ਰੱਦ ਕਰਨ ਦੇ ਨਾਲ ਇਸ ਨਾਲ ਜੁੜੇ ਸਾਰੇ ਪ੍ਰਭਾਵਾਂ ਨੂੰ ਵੀ ਰੱਦ ਕੀਤਾ ਜਾਵੇ। ਪਟੀਸ਼ਨਰ ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਅਰਵਿੰਦ ਕੇਜਰੀਵਾਲ ਤੇ ਰਾਘਵ ਚੱਡਾ ਨੂੰ ਵੀ ਪਾਰਟੀ ਬਣਾਇਆ ਗਿਆ। ਠੀਕ ਹੈ। ਇਸ ਉੱਤੇ ਜਲਦੀ ਸੁਣਵਾਈ ਹੋਣ ਦੀ ਸੰਭਾਵਨਾ। ਸੋ ਪਟੀਸ਼ਨ ਦਾਖਲ ਹੋ ਗਈ ਹੈ ਜੀ। ਦੇਖਦੇ ਹਾਂ ਸੁਣਵਾਈ ਕਿੱਧਰ ਨੂੰ ਜਾਂਦੀ ਹੈ, ਕਿੱਥੇ ਕਿੰਨੀ ਖੜਦੀ ਹੈ ਪਟੀਸ਼ਨ। ਜੀ ਬਿਲਕੁਲ ਬਿਲਕੁਲ। ਤੇ ਜਾਂਦੇ ਜਾਂਦੇ ਗੱਲ ਕਰੀਏ ਉਸ ਪਾਦਰੀ ਦੀ ਜਿਹੜਾ ਲੋਕਾਂ ਨੂੰ ਤਾਂ ਜੇਲ੍ਹਾਂ ਦੇ ਵਿੱਚੋਂ ਕਢਵਾਉਂਦਾ ਸੀਗਾ, ਪਰ ਹੁਣ ਖੁਦ ਹੀ ਜੇਲ੍ਹ ਦੇ ਵਿੱਚ ਚਲਾ ਗਿਆ ਜੀ। ਦੇਖੋ ਪ੍ਰਵੀਨ ਜੀ, ਇੱਕ ਤਾਂ ਇਹ ਪਹਿਲੂ ਬਹੁਤ ਗੰਭੀਰ ਹੈ ਕਿ ਕਿਸ ਕਦਰ ਪੰਜਾਬ ਦੀ ਧਰਤੀ ਨੂੰ ਵਰਤਿਆ ਜਾ ਰਿਹਾ। ਦੂਸਰਾ, ਤੁਸੀਂ ਜਿਸ ਪਾਦਰੀ ਪਾਸਟਰ ਉਹ ਬਜਿੰਦਰ ਸਿੰਘ ਦੇ ਹਵਾਲੇ ਨਾਲ ਗੱਲ ਕਰ ਰਹੇ ਹੋ, ਹੈ ਨਾ, ਜਿਹੜਾ ਜਾਟ ਪਰਿਵਾਰ ਨਾਲ ਸੰਬੰਧ ਰੱਖਦਾ, ਹਰਿਆਣੇ ਤੋਂ ਆਉਂਦਾ, ਤੇ ਉਹ ਪੰਜਾਬ ਚ ਆ ਕੇ ਕਿਵੇਂ ਆਪਣਾ ਇਹ ਮਤਲਬ ਕਿ ਪਾਦਰੀ ਦੇ ਨਾਂ ਦੇ ਉੱਤੇ ਜਾਂ ਯਿਸੂ ਦੇ ਨਾਂ ਦੇ ਉੱਤੇ ਆਪਣੇ ਆਪ ਨੂੰ ਪ੍ਰਚਾਰ ਕੇ ਡੇਰਾ ਖੋਲਦਾ, ਵੀ ਡੇਰਾਵਾਦ ਹੈ। ਹਾਂਜੀ ਹਾਂਜੀ। ਪੰਜਾਬ ਚ ਇਹ ਵੀ ਡੇਰਾਵਾਦ ਦੀ ਨਵੀਂ ਕਿਸਮ ਹੈ ਨਾ, ਨਵੀਂ ਵੈਰਾਈਟੀ ਹੈ। ਸੋ ਉਹਦੇ ਵਿੱਚ ਇਹ ਜਿਹੜੇ ਡੇਰੇ ਬਹੁਤ ਪਣਪੇ ਨੇ, ਤਾਜ਼ੇ ਬਹੁਤ ਲਹਿਰਾਂ ਬਹਿਰਾਂ ਚੱਲ ਰਹੀਆਂ ਅਗਲਿਆਂ ਦੇ। ਪੰਜਾਬ ਦਾ ਧਨ ਵੀ ਸਾਰਾ ਕੁਝ ਸਹੀ ਹੈ। ਉਹਦੇ ਵਿੱਚੋਂ ਹੀ ਇਹ ਖਬਰ ਹੈ। ਪਰ ਜਿਹੜਾ ਸਵਾਲ ਤੁਸੀਂ ਕਰ ਰਹੇ ਹੋ, ਇਹ ਤੋਂ ਪਹਿਲਾਂ ਕਿ ਮੈਂ ਅਗਲੇ ਪੜਾਅ ਤੇ ਜਾਵਾਂ, ਆਹ ਸਵਾਲ ਜਿਹੜਾ ਤੁਹਾਡਾ ਹੈ, ਖਬਰ ਸਭ ਕੋਲ ਹੈ ਜੀ ਕਿ ਬਜਿੰਦਰ ਸਿੰਘ ਨੂੰ ਮੋਹਾਲੀ ਦੀ ਅਦਾਲਤ ਨੇ ਆਖਰੀ ਸਾਹ ਤੱਕ ਲਈ ਮਤਲਬ ਕਿ ਸਜ਼ਾ ਸੁਣਾ ਦਿੱਤੀ, ਉਮਰ ਕੈਦ ਦੀ ਸਜ਼ਾ, ਤਮਾਮ ਉਮਰ ਮਰਦੇ ਦਮ ਤੱਕ। ਪਰ ਇਹ ਅਗਲੀ ਅਦਾਲਤ ਚ ਜਾਣ ਦਾ ਅਜੇ ਅਧਿਕਾਰ ਹੈਗਾ। ਅਜੇ ਤਾਂ ਇਹ ਮਤਲਬ ਉੱਪਰਲੀ ਅਦਾਲਤਾਂ ਚ ਹਾਈ ਕੋਰਟ ਚ ਹੋ ਕੇ ਸੁਪਰੀਮ ਕੋਰਟ ਤੱਕ ਜਾਊਗਾ ਮਾਮਲਾ, ਹੈ ਨਾ। ਪਰ ਸਵਾਲ ਇਹ ਹੈ ਕਿ ਉਹ ਤਾਂ ਫੂਕ ਮਾਰ ਕੇ ਬੰਦਿਆਂ ਦੇ ਮਸਲੇ ਠੀਕ ਕਰਦਾ ਸੀ। ਜੀ ਸਹੀ ਹੈ। ਉਹ ਤਾਂ ਕਹਿੰਦਾ ਸੀ, ਅੱਛਾ ਤੇਰਾ ਘਰ ਵਾਲਾ ਜੇਲ੍ਹ ਚ ਹੈ ਜਾਂ ਬਾਹਰ ਆ ਗਿਆ, ਕਤਲ ਮਾਮਲੇ ਚ ਕਰ ਲਵੇ ਜਿੰਨੇ ਮਰਜ਼ੀ ਕਤਲ, ਜਾਂ ਕੋਈ ਸਜ਼ਾ ਨਹੀਂ ਹੋਊਗੀ, ਬਾਹਰ ਪਰ ਹੁਣ ਕਤਲ ਨਾ ਕਰੇ। ਫਿਰ ਨਾਲ ਇਹ ਕਹਿੰਦਾ। ਸੋ ਉਹ ਤਾਂ ਲੋਕਾਂ ਦੇ ਰੋਗ ਪਲਾਂ ਚ ਠੀਕ ਕਰਦਾ ਸੀਗਾ। ਹਾਂਜੀ। ਤੇ ਫਿਰ ਆਪਣੀ ਲੱਤ ਦੀ ਰਾੜ ਕਿਉਂ ਨਾ ਠੀਕ ਹੋ ਗਈ, ਆਪਣੀ ਘਰ ਵਾਲੀ ਦੀ ਬਿਮਾਰੀ ਕਿਉਂ ਨਾ ਠੀਕ ਹੋ ਗਈ, ਮਾਨਯੋਗ ਅਦਾਲਤ ਕਿਉਂ ਨਾ ਕਰ ਸਕਿਆ, ਫਿਰ ਪਿੱਟ ਕਿਉਂ ਰਿਹਾ ਸੀ। ਸਹੀ ਜੀ, ਮੇਰੇ ਜਵਾਕ ਛੋਟੇ ਜੀ, ਮੇਰੀ ਘਰ ਵਾਲੀ ਬਿਮਾਰ ਜੀ, ਮੇਰੀ ਲੱਤ ਚ ਰਾੜ ਪਈ। ਉਹ ਭਰਾਵਾ ਤੂੰ ਦੁਨੀਆ ਦੀ ਬਿਮਾਰੀਆਂ ਠੀਕ ਕਰ ਦਿੰਦੇ, ਆਪਣੀ ਰਾੜ ਪੋਈ ਫਿਰਦਾ। ਸਹੀ ਹੈ, ਆਪਣੀ ਰਾੜ ਠੀਕ ਕਰ ਲੈਂਦਾ। ਦੂਜੇ ਪਾਸੇ ਜੀ ਜੇ ਇੰਨਾ ਹੀ ਫਿਕਰ ਸੀ ਕਿ ਆ ਮੇਰੇ ਛੋਟੇ ਬੱਚੇ ਨੇ, ਮੇਰੀ ਘਰ ਵਾਲੀ ਹੈ, ਮੇਰੀ ਰਾੜ ਪਈ ਆ, ਤੇ ਰਾੜ ਉਦੋਂ ਨਹੀਂ ਅੜੀ ਜਿੱਦਣ ਉਸ ਬੱਚੀ ਨਾਲ ਮੂੰਹ ਕਾਲਾ ਕੀਤਾ। ਇਹ ਨਿਆਣੇ ਉਦੋਂ ਨਹੀਂ ਯਾਦ ਆਏ, ਘਰ ਵਾਲੀ ਦੀ ਬਿਮਾਰੀ ਉਦੋਂ ਨਹੀਂ ਚੇਤੇ ਆਈ। ਖਬਰਾਂ ਉਹਨੇ ਕਿੰਨੇ ਵਾਸਤੇ ਪਾਏ ਹੋਣੇ, ਤੂੰ ਮੰਨੇ? ਨਹੀਂ, ਮੈਨੂੰ ਮਤਲਬ ਕਿ ਇੱਕ ਗੱਲ ਸਮਝ ਨਹੀਂ ਆਉਂਦੀ ਕਿ ਸਿਰਫ ਭੀੜ ਦੇਖ ਕੇ ਸਾਡੇ ਲੀਡਰ ਜਿੱਥੇ ਜਾਣ ਲੱਗ ਜਾਂਦੇ ਨੇ, ਉਹ ਕੀ ਕੁਝ ਚੈੱਕ ਨਹੀਂ ਕਰਦੇ ਇਸ ਬੰਦੇ ਦਾ ਪਿਛੋਕੜ ਕੀ ਹੈ, ਕਿਹੜੀ ਪਾਰਟੀ ਦਾ ਲੀਡਰ ਆ ਜਿਹਨੇ ਇਹਦੇ ਦਰਵਾਜ਼ੇ ਤੇ ਨਹੀਂ ਦੱਸ ਦਿੱਤੀ, ਕਿਹਦੇ ਨਾਲ ਇਹਦੀਆਂ ਫੋਟੋਆਂ ਨਹੀਂ ਹੈਗੀਆਂ, ਕਿਹਦੇ ਨਾਲ ਮੁੱਖ ਮੰਤਰੀ ਸਾਹਿਬ ਤੇ ਕਰਨ ਦੇ ਪਿੱਛੇ ਕੌਣ ਰਹਿ ਗਿਆ। ਸਵਾਲ ਇਹ। ਦੂਸਰੇ ਪਾਸੇ ਪੰਜਾਬ ਦੀ ਧਰਤੀ ਕਹਿੰਦੇ ਜਖਰੇਜ ਧਰਤੀ ਆ, ਇੱਥੇ ਜੋ ਵੀ ਜੋ ਉੱਗਦਾ, ਹੁਣ ਡੇਰੇ ਉੱਗ ਰਹੇ ਨੇ। ਔਰ ਸਭ ਧਰਮ, ਚਾਹੇ ਉਹ ਪਹਿਲਾਂ ਹਿੰਦੂਵਾਦ ਦੇ ਨਾਂ ਦੇ ਉੱਤੇ, ਆਸ਼ਰਮਾਂ ਦੇ ਨਾਂ ਦੇ ਉੱਤੇ ਇੱਥੇ ਬਹੁਤ ਕੁਝ ਬਣ ਪਿਆ ਹੋਵੇ, ਹੈ ਨਾ, ਚਾਹੇ ਇੱਥੇ ਸਿੱਖੀ ਦੇ ਨਾਂ ਦੇ ਉੱਤੇ ਮਤਲਬ ਡੇਰਿਆਂ ਦੇ ਨਿਸ਼ਾਨ ਸਾਹਿਬ, ਤਖਤਾਂ ਦੇ ਨਿਸ਼ਾਨ ਸਾਹਿਬਾਂ ਨੂੰ ਉੱਚੇ ਹੋ ਗਏ, ਹੈ ਨਾ, ਤੇ ਉਹ ਤੋਂ ਬਾਅਦ ਚਾਹੇ ਹੁਣ ਨਵਾਂ ਪਖੰਡਵਾਦ ਦੇ ਨਾਂ ਤੇ ਆ ਹੋਵੇ। ਮਤਲਬ ਅਸੀਂ ਉਸ ਧਰਤੀ ਦੀ ਗੱਲ ਕਰਦੇ ਹਾਂ
ਜਿੱਥੇ ਅਸੀਂ ਮਾਣ ਨਾਲ ਕਹਿੰਦੇ ਆ ਕਿ ਗੁਰੂ ਨਾਨਕ ਦੇਵ ਜੀ ਨੇ ਵਹਿਮਾਂ ਭਰਮਾਂ ਚੋਂ ਸਾਨੂੰ ਕੱਢਿਆ। ਜੀ ਸਹੀ ਹੈ ਬਿਲਕੁਲ। ਤੇ ਉਹ ਦੁਨੀਆ ਭਰ ਨੂੰ ਵਹਿਮਾਂ ਭਰਮਾਂ ਚੋਂ ਕੱਢ ਗਏ, ਤੇ ਪਰ ਅਸੀਂ ਅਜੇ ਵੀ ਵਹਿਮਾਂ ਚ ਫਰੇ ਹਾਂ। ਕਦੇ ਅਸੀਂ ਚੱਲ ਸਰਸੇ ਵਾਲੇ ਕੰਨੀ ਨੂੰ, ਕਦੇ ਚੱਲ ਆਸ਼ਾਰਾਮ ਕੰਨੀ ਨੂੰ, ਹੈਨਾ, ਤੇ ਕਦੇ ਚੱਲ ਆ ਜਸੂ ਜਸੂ ਕੰਨੀ ਨੂੰ। ਬਕਾਇਦਾ ਤੌਰ ਤੇ ਪੰਜਾਬ ਦੇ ਜਿਹੜੇ ਸਥਾਪਤ ਈਸਾਈ ਭਾਈਚਾਰੇ ਦੇ ਨੁਮਾਇੰਦੇ ਨੇ, ਉਹ ਅਕਾਲ ਤਖਤ ਸਾਹਿਬ ਤੇ ਜਾ ਕੇ ਕਹਿ ਚੁੱਕੇ ਨੇ ਕਿ ਭਾਈ ਇਹ ਸਾਡੇ ਸਿਸਟਮ ਦਾ ਹਿੱਸਾ ਨਹੀਂ ਹੈਗੇ। ਲੋਕ ਹਲੇ ਵੀ ਨਹੀਂ ਹਟਦੇ, ਪਰ ਤਾਂ ਵੀ ਪਨਪ ਰਿਹਾ। ਹੁਣ ਉਹਦੇ ਵਿੱਚ ਦੂਸਰਾ ਪਹਿਲੂ ਇਹ ਵੀ ਆਉਂਦਾ ਕਿ ਸਾਡਾ ਜਿਹੜਾ ਗਰੀਬ ਤਬਕਾ ਹੈ, ਹਾਂਜੀ, SC-BC ਭਾਈਚਾਰਾ ਵੀ, ਛੋਟੀ ਕਿਸਾਨੀ ਵੀ, ਪਿੰਡਾਂ ਦਾ ਹੋਰ ਵੱਖੋ ਵੱਖ ਵਰਗਾਂ ਚ ਵੀ, ਚਾਹੇ ਉਹ ਦੁਕਾਨਦਾਰ ਜਾਂ ਕੋਈ ਜਿਹੜਾ ਆਰਥਿਕ ਤੌਰ ਤੇ ਕਮਜ਼ੋਰ ਹੈ, ਹੈਨਾ, ਜਾਂ ਇਲਾਜ ਕਰਾਉਣ ਚ ਮੁਸ਼ਕਲ ਆਉਂਦੀ ਹੈ, ਜਿਹਨੂੰ ਘਰ-ਬਾਰ ਪਾਉਣ ਚ, ਆਪਣੇ ਜਵਾਕਾਂ ਦੇ ਵਿਆਹ ਜੁਲਾ ਕਰਨ ਦੇ ਵਿੱਚ ਮੁਸ਼ਕਲ ਆਉਂਦੀ ਹੈ। ਫਿਰ ਜਦੋਂ ਉਹਦਾ ਮੁਹੱਲਾ ਸਾਥ ਨਹੀਂ ਦਿੰਦਾ, ਪਿੰਡ ਸਾਥ ਨਹੀਂ ਦਿੰਦਾ, ਜਿਹੜੇ ਧਰਮ ਨੂੰ ਅਪਣਾਇਆ ਹੋਇਆ ਉਹ ਧਰਮ ਸਾਥ ਨਹੀਂ ਦਿੰਦਾ, ਫਿਰ ਉਹ ਡੇਰਿਆਂ ਕੰਨੀ ਨੂੰ ਤੁਰ ਪੈਂਦਾ, ਕਿਉਂਕਿ ਉੱਥੋਂ ਉਹਨੂੰ ਕੁਛ ਨਾ ਕੁਛ ਚੋਗਾ ਮਿਲਦਾ, ਤੇ ਉਹ ਚੋਗਾ ਦੇ ਰਾਹੀਂ ਉਹਨੇ ਪ੍ਰਚਾਰ ਕਰਨਾ ਹੁੰਦਾ। ਫਿਰ ਉਹਨਾਂ ਦਾ ਉਹਨੂੰ ਪਤਾ ਹੀ ਨਹੀਂ ਹੁੰਦਾ, ਉਹ ਬਿਨਾਂ ਕਿਸੇ ਤਨਖਾਹ ਤੋਂ ਉਹਨਾਂ ਦਾ ਪ੍ਰਚਾਰਕ ਬਣ ਜਾਂਦਾ। ਜੀ, ਤੇ ਸਾਡਾ ਸਕਸੈਸਫੁਲ ਕਿਸੇ ਡੇਰੇ ਦਾ ਪ੍ਰਭਾਵ ਭੀੜ ਹੈ, ਕਿ ਵੀ ਬੰਦਾ ਉੱਥੇ ਜਦੋਂ ਜਾਂਦਾ ਉਹ ਭੀੜ ਦੇਖ ਕੇ ਖੁਸ਼ ਹੁੰਦਾ ਕਿ ਇੰਨੇ ਲੋਕ ਆਉਂਦੇ ਆ ਬਾਈ। ਇਹੀ ਉਹਨਾਂ ਦਾ ਟ੍ਰੇਡਮਾਰਕ ਹੈ ਤੇ ਕੰਮ ਚੱਲ ਰਿਹਾ ਬਿਲਕੁਲ। ਪੰਜਾਬ ਹੀ ਕਿਉਂ, ਬਜਿੰਦਰ ਸਿੰਘ ਜਮਨਾ ਨਗਰ ਦਾ ਰਹਿਣ ਵਾਲਾ, ਹਰਿਆਣੇ ਦਾ, ਬਿਜਨਸ ਉਹਦਾ ਡੇਰੇ ਵਾਲਾ ਬਿਜਨਸ ਪੰਜਾਬ ਚ ਪਣਪਿਆ ਵੀ ਤੇ ਫੁੱਲਿਆ ਵੀ, ਫਲਿਆ ਫੁਲਿਆ ਵੀ। ਮੇਰੇ ਕੋਲ ਇੱਕ ਰਿਪੋਰਟ ਪਈ ਆ ਹਿਸਾਰ ਦਾ ਰਾਧੇ ਸ਼ਾਮ ਹੈ, ਠੀਕ ਹੈ ਜੀ। ਇਹ ਜਨਾਬ ਨੇ 2014 ਚ ਹਿਸਾਰ ਦੇ ਵਿੱਚ ਇੱਕ ਕੰਪਨੀ ਖੋਲੀ ਸੀ, ਤੇ ਉਹ ਕੰਪਨੀ ਖੋਲੀ ਬਾਈ ਜੀ, ਕੰਪਨੀ ਖੋਲ ਕੇ 8 ਸੂਬਿਆਂ ਚ ਉਹਨੇ ਆਪਣਾ ਕਾਰੋਬਾਰ ਫੈਲਾਇਆ, ਤੇ ਈਡੀ ਨੇ ਚੱਕ ਕੇ ਉਹਨੂੰ ਜੇਲ੍ਹ ਚ ਵੀ ਸੱਟਿਆ। 4 ਸਾਲ ਉਹ ਜੇਲ੍ਹ ਕੱਟ ਚੁੱਕਿਆ। 3000 ਕਰੋੜ ਦੀ ਠੱਗੀ ਮਾਰੀ ਹੋਈ ਆ। ਉਹ ਅੱਛਾ। ਤੇ ਉਸ ਤੋਂ ਬਾਅਦ ਜੇਲ੍ਹ ਚੋਂ ਬਾਹਰ ਆ ਕੇ ਉਹ ਕਦੇ ਹਰਿਦੁਆਰ ਚਲਾ ਗਿਆ, ਕਦੇ ਕਿਤੇ ਚਲਾ ਗਿਆ ਜੀ। ਤੇ ਹੁਣ ਜਨਾਬ ਪਰਮ ਗੁਰੂ ਬਣ ਕੇ ਆਪਣੇ ਆਪ ਨੂੰ ਕ੍ਰਿਸ਼ਨ ਦਾ ਅਵਤਾਰ ਦੱਸਦੇ ਨੇ। ਤੇ ਪੰਜਾਬ ਦੇ ਰੂਦੂ ਸਿੰਘ ਵਾਲਾ ਪਿੰਡ ਦੇ ਵਿੱਚ ਆਸ਼ਰਮ ਵੀ ਬਣ ਗਿਆ, ਬਿਰਧ ਆਸ਼ਰਮ ਵੀ ਬਣ ਗਿਆ, ਅਨਾਥ ਆਸ਼ਰਮ ਵੀ ਬਣ ਗਿਆ, ਗਊਸ਼ਾਲਾ ਵੀ ਬਣ ਗਈ, ਕੰਮ ਚੱਲ ਰਿਹਾ। QR ਕੋਡ ਲਾਤਾ ਕਿ ਇਹਦੇ ਰਾਹੀਂ ਦਾਨ ਕਰੋ ਭਾਈ, ਬਹੁਤ ਕੁਝ ਕਰਨਾ। ਭੀੜ ਜੁਟ ਰਹੀ ਹੈ ਜਨਾਬ। ਆਪਾਂ ਮਤਲਬ ਬਿਹਾਰ ਵਾਲਿਆਂ ਨੂੰ, ਯੂਪੀ ਵਾਲਿਆਂ ਨੂੰ ਲੇਬਰ ਦੇ ਹਵਾਲੇ ਨਾਲ ਖੂਬ ਹੋ ਹੱਲਾ ਮਚਾਉਂਦੇ ਆ। ਉਹ ਤਾਂ ਕੰਮ ਕਰਨ ਆਉਂਦੇ ਨੇ, ਠੀਕ ਹੈ, ਉੱਥੇ ਮੁੱਦਾ ਖੜਾ ਹੈ ਕਿ ਜੋਬ ਕਾਰਡ ਬਣੇ, ਕੁਛ ਬਣੇ, ਪਰ ਜਿਹੜੇ ਸਾਡੇ ਗਵਾਂਢੀ ਸੂਬੇ ਤੋਂ ਹੀ, ਹਰਿਆਣੇ ਤੋਂ ਹੀ ਆ ਕੇ ਇੱਥੇ ਧੰਦਾ ਚਲਾਈ ਜਾਂਦੇ ਨੇ, ਤੇ ਉਹ ਕੱਲਾ ਪੈਸਾ ਹੀ ਨਹੀਂ ਲੁੱਟਦੇ, ਸਾਡੇ ਲੋਕਾਂ ਦੇ ਦੀਨ ਮਾਨ ਨਾਲ ਵੀ ਖੇਡਦੇ ਨੇ, ਉਹਨਾਂ ਦੇ ਸਰੀਰ ਨਾਲ ਵੀ ਖੇਡਦੇ ਨੇ। ਕੱਲੇ ਜਸੂ ਜੇ ਕਹਾਉਣ ਵਾਲੇ ਦੇ ਉੱਤੇ, ਬਜਿੰਦਰ ਸਿੰਘ ਦੇ ਉੱਤੇ, ਜਿਹੜਾ ਨਾਮ ਵੀ ਖਰਾਬ ਕਰ ਰਿਹਾ, ਪ੍ਰਮਾਤਮਾ ਦਾ ਨਾਮ ਵੀ ਨਾਲ ਲਾਈ ਫਿਰਦਾ ਹੈ ਨਾ, ਇਸ ਬੰਦੇ ਦੇ ਉੱਤੇ ਪਿਛਲੇ ਦਿਨਾਂ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਇੱਕ ਔਰਤ ਇਹਦੇ ਕੋਲ ਕੰਮ ਕਰਦੀ ਸੀ, ਉਹਦੇ ਕਾਪੀ ਜੀ ਭਗਾ ਕੇ ਮਾਰਦਾ ਹੈ, ਉਹਦੇ ਨਾਲ ਲੜਦਾ ਝਗੜਦਾ। ਫਿਰ ਉਹ ਤੋਂ ਪਹਿਲਾਂ ਇੱਕ ਹੋਰ ਔਰਤ ਵੱਲੋਂ ਇਹਦੇ ਤੇ ਅਜਿਹੀ ਸਰੀਰਕ ਸ਼ੋਸ਼ਣ ਦਾ ਕੇਸ ਹੈ, ਤੇ ਹੁਣ ਆ ਸਜ਼ਾ ਹੋ ਗਈ। ਹੋ ਸਕਦਾ ਕਿ ਜਿਹੜੇ ਅੰਨੀ ਸ਼ਰਧਾ ਵਾਲੇ ਹੁੰਦੇ ਆ ਉਹ ਤਾਂ ਪਿੱਛੇ ਨਾ ਹਟਣ, ਪਰ ਅਜਿਹੇ ਮਾਮਲੇ ਹੋਰ ਕਈ ਹੁਣ ਸਾਹਮਣੇ ਆਉਣਗੇ। ਜੀ ਬਿਲਕੁਲ ਬਿਲਕੁਲ। ਚਲੋ, ਮਿਸਾਲੀ ਸਜ਼ਾ ਹੋਈ ਹੈ ਜੀ। ਇਹਦੇ ਨਾਲ ਨਿਆਂਤੰਤਰ ਦੇ ਵਿੱਚ ਵੀ ਲੋਕਾਂ ਦਾ ਭਰੋਸਾ ਬਣਦਾ ਜੀ। ਸ਼ਰਮਾ ਜੀ, ਲੋਕ ਜਿਹੜੇ ਇਸ ਤਰ੍ਹਾਂ ਦੀਆਂ ਵਧੀਕੀਆਂ ਦਾ ਸ਼ਿਕਾਰ ਨੇ, ਉਹਨਾਂ ਨੂੰ ਲੱਗਦਾ ਕਿ ਕਿਤੇ ਨਾ ਕਿਤੇ ਕੋਈ ਅਜਿਹੀ ਧਿਰ ਹੈ ਜਿਹੜੀ ਸਾਡੇ ਨਾਲ ਖੜੂਗੀ। ਸੋ ਬੇਸ਼ੱਕ ਉੱਚ ਅਦਾਲਤ ਦੇ ਵਿੱਚ ਜਾਣ ਦਾ ਰਾਹ ਹਜੇ ਖੁੱਲ੍ਹਾ, ਪਰ ਫਿਰ ਵੀ ਇਹਨਾਂ ਲੋਕਾਂ ਨੂੰ ਜਦੋਂ ਸਜ਼ਾ ਹੁੰਦੀ ਹੈ ਤੇ ਫਿਰ ਗਿੜਗਿੜਾਉਂਦੇ ਨੇ, ਅੱਡੀਆਂ ਰਗੜਦੇ ਨੇ। ਫਿਰ ਉਦੋਂ ਸਾਹਮਣੇ ਆ ਜਾਂਦਾ ਵੀ ਕਿੱਡੇ ਕੁ, ਜਿੰਨਾ ਧਾਰਮਿਕ ਹੋਛਾਪਣ ਜਿੰਨਾ ਕੁ ਸਟੇਜਾਂ ਤੇ ਦਿਖਾਉਂਦੇ ਨੇ, ਕਿ ਅਸਲ ਦੇ ਵਿੱਚ ਵੀ ਉਸ ਕਿਰਦਾਰ ਦੇ ਮਾਲਕ ਹੈਗੇ ਨੇ ਜਾਂ ਨਹੀਂ ਹੈਗੇ। ਇਹ ਉੱਥੇ ਜੱਜ ਨੂੰ ਫੂਕ ਫਾਕ ਮਾਰ ਕੇ ਦੇਖ ਲੈਂਦਾ। ਹਾਂਜੀ ਬਿਲਕੁਲ। ਉੱਥੇ ਵਕੀਲਾਂ ਨੂੰ ਫੂਕ ਮਾਰ ਕੇ ਦੇਖ ਲੈਂਦਾ, ਸ਼ਾਇਦ ਉਹ ਹਿੱਲ ਕੇ ਜੇ ਗਿਰ ਜਾਂਦੇ। ਉੱਥੇ ਕਿਉਂ ਉਹ ਛੱਤੀਆਂ ਚੱਲੀਆਂ। ਜੀ ਬਿਲਕੁਲ। ਸੋ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨਾ ਪਾਈ ਥੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।